ਅਗਸਤ 2019 ਤੋਂ ਬਾਅਦ ਜਦੋਂ ਭਾਰਤ ਦੀ ਪਾਰਲੀਮੈਂਟ ਨੇ ਆਈਨੀ ਗੁੰਡਾਗਰਦੀ ਕਰਦਿਆਂ ਕਸ਼ਮੀਰ ਦਾ ਸਪੈਸ਼ਲ ਸਟੇਟਸ ਜਿਹੜਾ ओरिजिनल ਕਨਸਟੀਟਿਊਸ਼ਨ ਦੇ ਡਰਾਫਟ ਦਾ ਹਿੱਸਾ ਸੀ, ਇਹ ਕੋਈ 100 ਪਲੱਸ ਅਮੈਂਡਮੈਂਟ ਜਿਹੜੀਆਂ ਇਹਨਾਂ ਨੇ ਕੀਤੀਆਂ ਉਹਦੇ ਥੱਲੇ ਅਮੈਂਡਮੈਂਟ ਨਹੀਂ ਸੀ ਆਈ ਆਰਟੀਕਲ 370। ਇਹ ਐਗਰੀਮੈਂਟ ਸੀ ਜਿਹਨੂੰ ਇਹ ਜਸਟੀਫਾਈ ਕਰਨ ਲਈ ਜਿਹੜੀ ਜੰਮੂ ਕਸ਼ਮੀਰ ਦੀ ਐਕਸੈਸ਼ਨ ਜਿਹੜੀ ਕਦੇ ਵੀ ਐਕਸੈਸ਼ਨ ਨਹੀਂ ਹੋਈ, ਉਸ ਆਰਟੀਕਲ 370 ਦੇ ਥੱਲੇ ਕਸ਼ਮੀਰ ਦੀ ਆਪਣੀ ਅਲੱਗ ਕਨਸਟੀਟਿਊਸ਼ਨਲ ਅਸੈਂਬਲੀ ਸੀ। ਭਾਰਤ ਦਾ ਕਨਸਟੀਟਿਊਸ਼ਨ ਦਾ ਕੋਈ ਵੀ ਆਰਟੀਕਲ ਆਟੋਮੈਟਿਕਲੀ ਜੰਮੂ ਕਸ਼ਮੀਰ ਤੇ ਲਾਗੂ ਨਹੀਂ ਸੀ ਹੁੰਦਾ ਜਦੋਂ ਤੱਕ ਜੰਮੂ ਕਸ਼ਮੀਰ ਦੀ ਜਿਹੜੀ ਪਾਰਲੀਮੈਂਟ ਹੈ ਉਹਨਾਂ ਦੀ ਅਸੈਂਬਲੀ ਆ ਉਹਨੂੰ ਪਾਸ ਕਰੇ। ਕਿ ਇਹਨਾਂ 74 ਸਾਲਾਂ 'ਚ 5 ਅਗਸਤ 2019 ਤੋਂ ਪਹਿਲਾਂ ਤੱਕ ਕਸ਼ਮੀਰ ਦਾ ਆਪਣਾ ਝੰਡਾ ਔਰ ਉਸੇ ਹੀ ਐਗਰੀਮੈਂਟ ਦੇ ਥੱਲੇ ਸੀ ਆਪਣਾ ਨੈਸ਼ਨਲ ਐਂਥਮ। 47 ਦੌਰ ਦੀ ਆਪਣੀ ਸਿੱਖ ਲੀਡਰਸ਼ਿਪ ਨੂੰ ਕੰਡੈਮ ਕਰਦੇ हैं, ਅਕਾਲੀ ਲੀਡਰਸ਼ਿਪ ਨੂੰ ਖਾਸ ਤੌਰ ਤੇ ਕਿ ਜੀ ਉਹਨਾਂ ਨੇ ਬਿਨਾਂ ਕੁਝ ਲਿਖੇ ਲਿਖਾਏ ਕਾਂਗਰਸ ਦੇ ਨਾਲ ਜੇ ਜੁਆਇਨ ਵੀ ਕਰਨਾ ਸੀ ਇੰਡੀਆ ਨੂੰ, ਕੋਈ ਉਹਨਾਂ ਦੇ ਨਾਲ ਕਿ ਜ਼ਬਾਨੀ ਕਲਾਮੀ ਦਾ ਕਿਹਾ ਗਾਂਧੀ ਨੇ ਵੀ ਨਹਿਰੂ ਨੇ ਵੀ ਕਿ ਜੀ ਅਸੀਂ ਸਪੈਸ਼ਲ ਦਰਜਾ ਸਿੱਖਾਂ ਨੂੰ ਦਿਆਂਗੇ ਇਹ ਪ੍ਰੋਵਿੰਸ ਇਨ ਦਾ ਨਾਰਥ so that they may also be able to experience the glow of freedom। ਨਹਿਰੂ ਦੇ ਬੜੇ ਫਲਾਵਰੀ ਵਰਡ ਤੇ ਉਹ ਲੋਕ ਜਿਨ੍ਹਾਂ 'ਚ ਅਸੀਂ ਵੀ ਸ਼ਾਮਲ ਸੀ ਤੇ ਕਹਿੰਦੇ ਰਹੇ ਭਾਈ ਘੱਟੋ ਘੱਟ ਜਿਹੜਾ ਐਗਰੀਮੈਂਟ ਹੋਇਆ ਜਿਹੜਾ ਐਕਟ ਫਰੀडम ਇੰਡੀਅਨ ਇੰਡੀਪੈਂਡੈਂਸ ਐਕਟ ਜਿਹੜਾ ਬ੍ਰਿਟਿਸ਼ ਪਾਰਲੀਮੈਂਟ ਦੇ ਵਿੱਚ ਪਾਸ ਹੋਇਆ, ਜੇ ਉਹਦੇ 'ਚ ਇਹ ਹੁੰਦਾ ਜਾਂ ਕੋਈ ਲਿਖਤੀ ਤੌਰ ਦੇ ਉੱਤੇ ਹੁੰਦਾ ਤੇ ਜੀ ਸਾਡਾ ਕੇਸ ਅਸੀਂ ਇੰਟਰਨੈਸ਼ਨਲੀ ਕਰਦੇ। ਪਰ ਜੋ ਕੁਛ ਇਹਨਾਂ ਨੇ 5 ਅਗਸਤ 2019 ਨੂੰ ਕੀਤਾ ਉਸ ਤੋਂ ਬਾਅਦ ਸਾਡਾ ਉਹ ਆਰਗੂਮੈਂਟ ਖਤਮ ਹੋ ਗਿਆ ਜਿਹਦੇ ਥੱਲੇ 2019 ਚ ਮੋਦੀ ਨੇ ਸਹੁੰ ਚੁੱਕੀ ਸੀ। ਉਹ ਆਰਟੀਕਲ 370 ਉਹਦਾ ਹਿੱਸਾ ਸੀ। ਇੱਕ ਪਾਸੇ ਤਾਂ ਜਦੋਂ ਜੰਮੂ ਕਸ਼ਮੀਰ ਜਾਂ ਨਾਗਾਲੈਂਡ ਜਾਂ ਸਿੱਖਾਂ ਦੀ ਖਾਲਿਸਤਾਨ ਦੀ ਸਟਰਗਲ ਤੇ ਇਹਨਾਂ ਨੂੰ ਨਜ਼ਰ ਆਉਂਦਾ ਹੈ ਕਿ ਜੀ ਅਸੀਂ ਭਾਰਤ ਮਾਤਾ ਦੇ ਅੰਗ ਭੰਗ ਨਹੀਂ ਹੋਣ ਦਿਆਂਗੇ, ਜਿਹਦੇ ਚ ਲਫ਼ਜ਼ ਭਾਰਤ ਕਨਸਟੀਟਿਊਸ਼ਨਲੀ ਇੰਡੀਆ ਦੇ ਲਈ ਮੰਨਿਆ ਗਿਆ, ਤੁਸੀਂ ਉਸ ਭਾਰਤ ਮਾਤਾ ਦੇ ਆਪ ਟੁਕੜੇ ਕੀਤੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब वर्ज मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਵੀ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਐਮਸੀ ਸੁਪਰ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਅੱਜ 22 ਜੂਨ 2021 8 ਹਾੜ ਨਾਨਕ ਸ਼ਾਹੀ ਸੰਮਤ 553 ਦਾ ਦਿਨ ਹੈ। ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਦਿਓ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾਦਾਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਬ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ ਔਰ ਤੁਹਾਨੂੰ ਆਪਾਂ ਅਪੀਲ ਤੇ ਤੁਹਾਡਾ ਥੈਂਕਸ ਕਰ ਦਈਏ ਕਿ ਜਿਸ ਤਰ੍ਹਾਂ ਕਿ ਵਿਊਅਰਸ ਹੈ ਜੋ ਜੂਨ ਦਾ ਸਾਰਾ ਮਹੀਨਾ ਹੈਗਾ ਉਹ ਟੀਵੀ 84 ਵੱਲੋਂ ਜੂਨ 84 ਦੇ ਘੱਲੂਘਾਰੇ ਵਿੱਚ ਸ਼ਹੀਦ ਹੋਏ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਹੈ ਔਰ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਨੂੰ ਸਮਰਪਿਤ ਕੀਤਾ ਗਿਆ। ਸੋ ਅਸੀਂ ਚਾਹਾਂਗੇ ਕਿ ਤੁਸੀਂ ਵੀ ਆਪਣਾ ਜਿਹੜਾ ਸੁਨੇਹਾ ਹੈ, ਆਪਣਾ ਜਿਹੜਾ ਤੁਹਾਡਾ ਮੈਸੇਜ ਹੈ ਉਹ ਤੁਸੀਂ ਪ੍ਰੋਗਰਾਮ ਸੱਚੋ ਸੱਚ ਰਾਹੀਂ ਸਾਡੇ ਦਰਸ਼ਕਾਂ ਨਾਲ ਸਾਂਝਾ ਕਰ ਸਕਦੇ ਹੋ ਇਸ ਸ਼ਹੀਦੀ ਮਹੀਨੇ ਦੇ ਵਿੱਚ। ਸੋ ਤੁਸੀਂ ਆਪਣਾ ਸੁਨੇਹਾ ਭੇਜਣ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਇਸ ਨੰਬਰ ਤੇ 5166191984। ਤੁਸੀਂ ਸਾਨੂੰ ਸੇਮ ਨੰਬਰ ਤੇ WhatsApp ਮੈਸੇਜ ਵੀ ਭੇਜ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ sos@tv84.tv ਤੇ। ਸੋ ਤੁਹਾਨੂੰ ਦੱਸ ਦਈਏ ਕਿ ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਹੈ ਜਿਨ੍ਹਾਂ ਨੇ ਸਪਾਂਸਰ ਕੀਤਾ ਉਹਨਾਂ ਬਾਰੇ ਤੁਹਾਨੂੰ ਦੱਸ ਦਈਏ। ਅੱਜ ਦਾ ਜਿਹੜਾ ਪ੍ਰੋਗਰਾਮ ਸੱਚੋ ਸੱਚ ਹੈ ਵਾਇਸ ਆਫ ਖਾਲਸਾ ਟੀਵੀ ਵੱਲੋਂ ਸਪਾਂਸਰ ਕੀਤਾ ਗਿਆ ਹੈ।
ਅਸੀਂ ਉਹਨਾਂ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ। ਵਾਇਸ ਆਫ ਖਾਲਸਾ ਟੀਵੀ ਜੋ ਹੈ ਉਹ ਵਿਸ਼ੇਸ਼ ਕਰਕੇ ਇਨਸਾਨੀ ਹੱਕਾਂ ਨਾਲ ਜਿਹੜੀਆਂ ਸੰਬੰਧਿਤ ਮੁੱਦਿਆਂ ਨੂੰ ਉਭਾਰਦਾ ਹੈ। ਸੋ ਵਾਇਸ ਆਫ ਖਾਲਸਾ ਇੱਕ ਰਜਿਸਟਰਡ ਨਾਨ ਪ੍ਰੋਫਿਟ ਜਿਹੜਾ ਉਹ ਅਦਾਰਾ ਹੈ। ਸੋ ਵਧੇਰੇ ਜਾਣਕਾਰੀ ਲਈ ਤੁਸੀਂ ਜਿਹੜੀਆਂ ਖਬਰਾਂ ਜਿਹੜੀਆਂ ਹੈਗੀਆਂ ਜਿਹੜੀਆਂ ਤਾਜ਼ੀਆਂ ਹੁੰਦੀਆਂ ਨੇ ਉਹਨਾਂ ਲਈ ਤੁਸੀਂ www.voiceofkhalsatv.com ਤੇ ਲੌਗਇਨ ਜਿਹੜਾ ਹੈ ਉਹ ਕਰ ਸਕਦੇ ਹੋ। ਸੋ ਇਸ ਸਪਾਂਸਰਸ਼ਿਪ ਲਈ ਅਸੀਂ ਵਾਇਸ ਆਫ ਖਾਲਸਾ ਟੀਵੀ ਦੇ ਜੋ ਪ੍ਰੋਡਿਊਸਰ ਨੇ ਸਰਦਾਰ ਸੁਖਵਿੰਦਰ ਸਿੰਘ ਜੀ, ਅਸੀਂ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਸੋ ਜਿਹੜਾ ਉਹਨਾਂ ਦਾ ਮੈਸੇਜ ਹੈ ਉਹ ਇਸ ਸੈਗਮੈਂਟ ਦੇ ਐਂਡ ਦੇ ਵਿੱਚ ਤੋਂ ਨਾਲ ਸਾਂਝਾ ਕੀਤਾ ਜਾਏਗਾ। ਸੋ ਹੁਣ ਆਪਾਂ ਆਪਣੇ ਇਸ਼ੂ ਵੱਲ ਮੁੜਦੇ ਹਾਂ। ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਭਾਰਤ ਦੇ ਜਿਹੜੇ ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਪੱਖੀ 14 ਕਸ਼ਮੀਰੀ ਲੀਡਰਾਂ ਨੂੰ ਗੱਲਬਾਤ ਰਹੀ ਜੋ ਹੈ ਉਹ ਦਿੱਲੀ ਸੱਦਿਆ ਹੈ। ਇਹ ਗੱਲਬਾਤ ਦਾ ਸੱਦਾ ਭਾਰਤ ਤੇ ਪੈ ਰਹੇ ਜਿਹੜੇ ਇੰਟਰਨੈਸ਼ਨਲ ਪ੍ਰੈਸ਼ਰ ਨੂੰ ਘਟਾਉਣ ਲਈ ਹੈ। ਸੋ ਇਹ ਸੱਦਾ ਇਵੇਂ ਹੀ ਹੈ ਜਿਵੇਂ ਕਿ ਕਿਸੇ ਦੇ ਪੈਰ ਵੱਢ ਕੇ ਫਿਰ ਉਸ ਨੂੰ ਜੁੱਤੀਆਂ ਦਾ ਜੋੜਾ ਆਫਰ ਕੀਤਾ ਗਿਆ ਹੋਵੇ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਔਰ ਨਾਲ ਹੀ ਜੋ ਵੀਕਐਂਡ ਦੀਆਂ ਜਿਹੜੀਆਂ ਖਬਰਾਂ ਨੇ ਉਹ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ। ਪਹਿਲਾਂ ਆਪਾਂ ਸ਼ੁਰੂਆਤ ਕਰਦੇ ਹਾਂ ਡਾਕਟਰ ਸਾਹਿਬ ਕੋਲੋਂ, ਉਹਨਾਂ ਦਾ ਵੀਕਐਂਡ ਪੁੱਛਦੇ ਹਾਂ ਕਿ ਉਹਨਾਂ ਦਾ ਵੀਕਐਂਡ ਕਿਸ ਤਰ੍ਹਾਂ ਰਿਹਾ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਇਸ ਗੱਲ ਦੀ ਮਾਜ਼ਰਤ ਚਾਹੁੰਦੇ ਹਾਂ ਕਿ ਕੱਲ ਦਾ ਪ੍ਰੋਗਰਾਮ ਅਸੀਂ ਲਾਈਵ ਨਹੀਂ ਕੀਤਾ ਸੱਚੋ ਸੱਚ, ਕਿਉਂਕਿ ਵੀਕਐਂਡ ਤੇ ਸਾਡਾ ਵਾਸ਼ਿੰਗਟਨ ਜਾਣ ਦਾ ਪ੍ਰੋਗਰਾਮ ਬਣਿਆ ਔਰ ਜ਼ਾਹਰ ਹੈ ਕਿ ਸਾਡਾ ਪਿਕ ਹੈ ਔਰ ਜਿੱਥੇ 18 ਸਾਲ ਗੁਜ਼ਾਰੇ ਨੇ ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਸਾਡੀ ਬਹੁਤ ਸਾਰੀ ਸਪੋਰਟ ਹਰ ਪੱਖ ਤੋਂ ਹੀ ਖਾਲਿਸਤਾਨ ਦੇ ਕੌਜ਼ ਲਈ। ਵਾਸ਼ਿੰਗਟਨ ਕੈਪੀਟਲ ਵੀ ਹੈ ਅਮਰੀਕਾ ਦੀ ਔਰ ਉੱਥੇ ਸਾਡਾ ਕੋਰ ਗਰੁੱਪ ਜਿਹੜੇ ਕਿ ਕਿਸੇ ਵੀ ਕਾਲ ਦੇ ਉੱਤੇ ਫਰੰਟ ਦੇ ਉੱਤੇ ਆ ਕੇ ਐਕਟੀਵਿਟੀ ਕਰਦੇ ਨੇ, ਉਹਨਾਂ ਦੀ ਮੌਜੂਦਗੀ ਹੈ। ਔਰ ਮੈਂ ਇਹ ਮਹਿਸੂਸ ਵੀ ਕਰਦਾ ਕਿ ਕੋਵਿਡ-19 ਦੇ ਚੱਲਦਿਆਂ ਤੇ ਆਲਮੋਸਟ ਸਾਲ ਡੇਢ ਸਾਲ ਬਹੁਤ ਸਾਰਾ 1-to-1 ਕੰਟੈਕਟ ਨਹੀਂ ਹੋ ਸਕਿਆ, ਇਕੱਲਾ ਵਾਸ਼ਿੰਗਟਨ ਨਾਲ ਨਹੀਂ ਬਾਕੀ ਥਾਵਾਂ ਤੇ ਵੀ। ਸੋ ਹੁਣ ਪਿਛਲੇ ਕੁਝ ਹਫ਼ਤਿਆਂ ਤੋਂ ਅਸੀਂ ਟਰੈਵਲ ਸ਼ੁਰੂ ਕੀਤਾ ਔਰ ਵਾਸ਼ਿੰਗਟਨ 'ਚ ਵੀ ਗੁਰਦੁਆਰਾ ਸਾਹਿਬ ਮੈਨੇਸਸ ਉਹਨਾਂ ਨੇ ਜਿਹੜਾ ਇਹ ਸਾਰਾ ਹੀ ਮਹੀਨਾ ਜੂਨ ਦਾ ਇਸ ਨੂੰ ਘੱਲੂਘਾਰੇ ਦੀ ਯਾਦ ਦੇ ਵਿੱਚ ਘੱਲੂਘਾਰਾ 84 ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਔਰ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ, ਸੋ ਅਸੀਂ ਐਤਵਾਰ ਦੇ ਦੀਵਾਨ 'ਚ ਸ਼ਮੂਲੀਅਤ ਕੀਤੀ ਔਰ ਇਸ ਗੱਲ ਨੂੰ ਅਸੀਂ ਯਕੀਨੀ ਬਣਾਇਆ ਵੀ ਕੱਲ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਜਿਹੜੀ ਵਾਸ਼ਿੰਗਟਨ ਦੀ ਕਵਰੇਜ ਹੈ ਉਸ ਨੂੰ ਸਾਂਝਾ ਕਰ ਸਕੀਏ ਔਰ ਉਸ ਨੂੰ ਸਾਡੇ ਦਰਸ਼ਕਾਂ ਵੱਲੋਂ ਐਪਰੀਸ਼ੀਏਟ ਵੀ ਕੀਤਾ ਗਿਆ। ਬਾਕੀ ਅਸੀਂ ਮੰਡੇ ਯਾਨੀ ਪਿਛਲੇ ਕੱਲ ਫਿਰ 1-to-1 4-5 ਥਾਵਾਂ ਦੇ ਉੱਤੇ ਜਿੱਥੇ ਜਿੱਥੇ ਵੀ ਸਾਡੇ ਪਿਆਰੇ ਨੇ ਉਹਨਾਂ ਦੇ ਨਾਲ ਮੁਲਾਕਾਤ ਵੀ ਸੀ। ਕੁਝ ਫਿਊਚਰ ਦੀਆਂ ਪਲੈਨਿੰਗਸ ਵੀ ਹੁੰਦੀਆਂ ਨੇ, ਕੁਝ ਜੋ ਚੱਲ ਰਿਹਾ ਉਸ ਬਾਰੇ ਵੀ ਗੁਫ਼ਤਗੂ ਹੋਈ। ਸੋ ਅਸੀਂ ਆਪਣੇ ਸਾਰੇ ਵੀਰਾਂ ਭੈਣਾਂ ਦਾ ਵਾਸ਼ਿੰਗਟਨ ਡੀਸੀ ਦੇ ਸ਼ੁਕਰੀਆ ਅਦਾ ਕਰਦੇ ਜਿਹੜੇ ਕਿ ਹਮੇਸ਼ਾ ਹੀ ਜਿੰਨਾ ਪਿਆਰ ਦਿੰਦੇ ਨੇ ਔਰ ਇਹ ਲਾਈਕ ਚਾਰਜਿੰਗ ਆਫ ਬੈਟਰੀਜ਼ ਵੀ ਹੁੰਦਾ ਕਿ ਤੁਸੀਂ ਤਰੋ ਤਾਜ਼ਾ ਹੋ ਕੇ ਜਿਹੜਾ ਉੱਥੋਂ ਆਉਂਦੇ ਹੋ। ਸੋ ਇੱਕ ਗੱਲ ਮੈਂ ਇਸ ਤੋਂ ਪਹਿਲਾਂ ਕਿ ਇਸ ਇਸ਼ੂ ਨੂੰ ਜਿਹੜਾ ਕਿ ਵੀਕਐਂਡ ਦੇ ਵਿੱਚ ਅਸੀਂ ਇਹ ਦੇਖਿਆ ਕਿ ਕਿਵੇਂ 14 ਕਸ਼ਮੀਰੀ ਲੀਡਰਾਂ ਨੂੰ ਜਿਹੜੇ ਸਾਰੇ ਹੀ ਭਾਰਤ ਪੱਖੀ ਪਾਰਟੀਆਂ ਦੇ ਨੇ ਉਹਨਾਂ ਨੂੰ ਦਿੱਲੀ ਦੇ ਵਿੱਚ 24 ਜੂਨ ਨੂੰ ਪ੍ਰਧਾਨ ਮੰਤਰੀ ਮੋਦੀ ਨਾਲ ਗੱਲਬਾਤ ਦਾ ਸੱਦਾ ਦਿੱਤਾ ਗਿਆ। ਪਰ ਉਸ ਦੀ ਗੱਲ ਕਰਨ ਤੋਂ ਪਹਿਲਾਂ ਜਿਸ ਬਾਰੇ ਹਾਲਾਂਕਿ ਇਹ ਕੋਰਟ ਉਹਨਾਂ ਦੀ ਆਪਣੀ ਚੀਫ ਮਿਨਿਸਟਰ ਮਹਿਬੂਬਾ ਮੁਫਤੀ ਦਾ ਹੀ ਹੈ ਕਿ ਇਹ ਇਵੇਂ ਹੀ ਹੈ ਜਿਵੇਂ ਕਿਸੇ ਦੇ ਪੈਰ ਕੱਟ ਕੇ ਤੇ ਉਹਨੂੰ ਬੂਟਾਂ ਦਾ ਜਿਹੜਾ ਜੋੜਾ ਹੈ ਉਹ ਆਫਰ ਕਰੋ। ਪਰ ਇਹਦੀ ਅਸੀਂ ਗੱਲ ਕਰਾਂਗੇ ਕਿ ਇਹ ਬ੍ਰਾਹਮਣਵਾਦ ਦੇ ਚੱਕਰ ਵਿਊ ਦਾ ਕਿਹੜਾ ਚੱਕਰ ਹੈ ਜਿਹਦੇ 'ਚ ਫਸਾਣ ਦੀ ਲਾਈਨ ਹੈ ਔਰ ਅਲਟੀਮੇਟਲੀ ਇਹ ਇਸ 'ਚੋਂ ਕੀ ਕੱਢਣਾ ਚਾਹੁੰਦੇ ਨੇ। ਪਰ ਉਸ ਤੋਂ ਪਹਿਲਾਂ ਕਿਉਂਕਿ ਫਰਾਈਡੇ ਜਦੋਂ ਅਸੀਂ ਆਪਣਾ ਪ੍ਰੋਗਰਾਮ ਕੀਤਾ ਤੇ ਕੁਝ ਘੰਟੇ ਪਹਿਲਾਂ ਹੀ ਸਰਦਾਰ ਮਿਲਖਾ ਸਿੰਘ ਫਲਾਇੰਗ ਸਿੱਖ ਉਹਨਾਂ ਦੀ ਜਿਹੜੀ ਹੈ ਇਸ ਦੁਨੀਆ ਤੋਂ ਰੁਖਸਤੀ ਜਿਹੜੀ ਹੈ ਉਸ ਦੀ ਖਬਰ ਸੀ। ਹਾਲਾਂ ਕੁਝ ਚੀਜ਼ਾਂ ਅਸੀਂ ਪ੍ਰੋਪਰਲੀ ਰਿਸਰਚ ਵੀ ਨਹੀਂ ਕੀਤੀਆਂ ਕਿਉਂਕਿ ਵਕਤ ਥੋੜ੍ਹਾ ਸੀ। ਜਿਵੇਂ ਉਹਨਾਂ ਦੀ ਵਾਈਫ ਨਿਰਮਲਾ ਕੌਰ ਜਿਹੜੀ 5-6 ਦਿਨ ਪਹਿਲਾਂ ਜਿਹਦੀ ਡੈਥ ਹੋਈ ਉਹਨੂੰ ਮੈਂ ਜਿਹੜਾ ਭਾਰਤ ਦੀ ਬਾਸਕਟਬਾਲ ਟੀਮ ਦੀ ਕੈਪਟਨ ਕਿਹਾ, ਹਾਲਾਂ ਵਾਲੀਬਾਲ ਟੀਮ ਦੀ ਕੈਪਟਨ ਸੀ। ਪਰ ਇਹ ਤਾਂ ਚਲੋ ਥੋੜੇ ਬਹੁਤ ਐਰਰ ਹੁੰਦੇ ਨੇ। ਪਰ ਸਾਡੇ ਕੁਝ ਵੀਰਾਂ ਵੱਲੋਂ ਖਾਸ ਤੌਰ ਤੇ ਇਹ ਕਿਹਾ ਗਿਆ ਕਿ ਜੀ ਮਿਲਖਾ ਸਿੰਘ ਦੀ ਗੱਲ ਕਰਨਾ ਇਹ ਕਿਉਂਕਿ ਉਸ ਨੇ
ਜੂਨ 84 ਦੀ ਦਾ ਘੱਲੂਘਾਰਾ ਸੀ ਉਸ ਨੂੰ ਉਸ ਦੀ ਜਿਹੜੀ ਹੈ ਉਹ ਸਿਫਤ ਕੀਤੀ ਸੀ, ਇੰਦਰਾ ਗਾਂਧੀ ਦੀ ਤਾਰੀਫ ਕੀਤੀ ਸੀ, ਔਰ ਤੁਸੀਂ ਕਿਉਂ ਮਿਲਖਾ ਸਿੰਘ ਨੂੰ ਜਿਹੜਾ ਇੰਨਾ ਵਡਿਆਇਆ, ਔਰ ਇਹ ਨਹੀਂ ਹੈ। ਔਰ ਇਹਦੇ ਚ ਕੁਝ ਵੀਰਾਂ ਦੇ ਕਾਮੈਂਟ ਨੇ। ਦੇਖੋ ਮੈਂ ਹਮੇਸ਼ਾ ਹੀ ਜਿਵੇਂ ਆਪਣੀ ਮੈਂ ਟੀਮ ਨੂੰ ਵੀ ਕਿਹਾ ਹੋਇਆ ਕਿ ਵੀ ਜੇ 99 ਕਾਮੈਂਟ ਪੋਜ਼ਿਟਿਵ ਆਉਂਦੇ ਨੇ, ਇੱਕ ਨੈਗੇਟਿਵ ਹੈ, ਤੇ ਤੁਹਾਡਾ ਧਿਆਨ ਪਹਿਲਾਂ ਉਸ ਨੈਗੇਟਿਵ ਵੱਲ ਹੋਣਾ ਚਾਹੀਦਾ, ਕਿਉਂਕਿ ਜੇ ਤੁਸੀਂ ਕ੍ਰਿਟਿਸਿਜ਼ਮ ਜਾਂ ਨੈਗੇਸ਼ਨ ਉਸ ਨੂੰ ਅਹਿਮੀਅਤ ਨਹੀਂ ਦਿਓਗੇ ਤਾਂ ਫਿਰ ਤੁਸੀਂ ਸੈਲਫ ਪੈਟਿੰਗ ਤੇ ਹੀ ਰਹੋਗੇ, ਆਪਣੀ ਖੁਸ਼ਾਮਦ ਵਾਲੀ ਗੱਲ ਤੇ ਹੀ ਰਹੋਗੇ। ਔਰ ਅਸੀਂ ਇਸ ਗੱਲ ਨੂੰ ਯਕੀਨੀ ਬਣਾਉਂਦੇ ਹਾਂ ਕਿ ਜਿਹੜਾ ਵੀ ਜੈਨੂਇਨ ਕੰਸਰਨ ਹੈ ਸਾਡੇ ਦਰਸ਼ਕਾਂ ਦਾ, ਉਸ ਦੇ ਉੱਤੇ ਅਸੀਂ ਜ਼ਰੂਰ ਗੱਲਬਾਤ ਕਰੀਏ। ਔਰ ਇਸ ਬਾਰੇ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ, ਦੇਖੋ ਇੱਕ ਹਿਊਮਨ ਇੰਟਰਸਟ ਸਟੋਰੀਜ਼ ਹੁੰਦੀਆਂ ਨੇ। ਹਿਊਮਨ ਇੰਟਰਸਟ ਸਟੋਰੀ 'ਚ ਤੁਸੀਂ ਇਹ ਦੇਖਦੇ ਹੋ ਕਿ ਕਿਵੇਂ ਜਿਹੜਾ ਕੋਈ ਇਨਸਾਨ ਉਸ ਦੀ ਜ਼ਿੰਦਗੀ, ਉਸ ਦਾ ਆਲਾ ਦੁਆਲਾ ਜਾਂ ਉਸ ਦਾ ਕੋਈ ਕਾਰਨਾਮਾ ਇੰਨੇ ਔਡਸ ਦੇ ਬਾਵਜੂਦ ਉਹਨੇ ਕਿਵੇਂ ਜਿਹੜਾ ਉਸ ਨੂੰ ਹਾਸਲ ਕੀਤਾ, ਇਹ ਸਭ ਦੇ ਲਈ ਦਿਲਚਸਪੀ ਦਾ ਵਾਇਸ ਹੁੰਦਾ। ਸੋ ਇਸ ਮਾਮਲੇ ਦੇ ਵਿੱਚ ਈਵਨ ਜੇ ਮੈਂ ਗੱਲ ਕਰਾਂ, ਇਹ ਇੱਕ ਹਿਊਮਨ ਇੰਟਰਸਟ ਸਟੋਰੀ ਵੀ ਹੈ, ਸਿਰਫ ਸਿੱਖ ਨੁਕਤਾ ਨਿਗਾਹ ਤੋਂ ਨਹੀਂ, ਓਵਰਆਲ ਵੀ, ਕਿ ਕਿਵੇਂ ਇੱਕ ਉਹ ਬੱਚਾ ਜਿਹੜਾ ਕਿ ਬਿਲਕੁਲ ਯਤੀਮ ਹੋ ਜਾਂਦਾ ਹੈ 47 ਦੇ ਉਸ ਦੌਰ 'ਚ, ਬਿਲਕੁਲ ਖਾਲੀ ਹੱਥਾਂ ਦੇ ਨਾਲ ਪਰਿਵਾਰ ਦੇ ਜੀ ਮਰਵਾ ਕੇ ਆਉਂਦਾ ਹੈ, ਕਿਸ ਕਿਸਮ ਦਾ ਕਦੇ ਉਹ ਜਿਹੜਾ ਰੇਲਵੇ ਦੇ ਵਿੱਚ ਬਿਨਾਂ ਟਿਕਟ ਸਫ਼ਰ ਕਰਦਿਆਂ ਜੇਲ੍ਹ ਕੱਟਦਾ ਹੈ, ਕਿਵੇਂ ਉਹ ਜਿਹੜਾ ਉਹ ਡਾਕੂ ਬਣਨ ਦਾ ਸੋਚਦਾ ਹੈ, ਕਿਵੇਂ ਉਹ ਇੱਕ ਰੁਲਿਆ ਜਿਹਾ ਹੋਇਆ, ਔਰ ਕਿਵੇਂ ਉਹ ਇੱਕ ਲੋਐਸਟ ਰੈਂਕ ਦੇ ਵਿੱਚ ਲਾਂਗਰੀ ਦੇ ਤੌਰ ਤੇ ਫੌਜ 'ਚ ਆਪਣਾ ਕਰੀਅਰ ਸ਼ੁਰੂ ਕਰਦਾ, ਔਰ ਕਿਸ ਹੱਦ ਤੱਕ ਜਾ ਕੇ ਉਹ ਸ਼ੌਹਰਤ ਵੀ ਲੈਂਦਾ ਉਹ ਉਸ ਫੀਲਡ ਦੇ ਵਿੱਚ ਕਿ ਉਸ ਨੂੰ ਫਲਾਈਂਗ ਸਿੱਖ ਦੇ ਤੌਰ ਤੇ ਜਿਹੜਾ ਜਾਣਿਆ ਜਾਂਦਾ। ਹੁਣ ਇਹ ਤਾਂ ਆਸਪੈਕਟ ਹੈ ਹਿਊਮੈਨਿਟੇਰੀਅਨ, ਜਿਹੜਾ ਜਿਸ ਨੂੰ ਹਿਊਮਨ ਇੰਟਰਸਟ ਸਟੋਰੀ ਅਸੀਂ ਕਹਿੰਦੇ ਹਾਂ, ਉਸ ਦਾ। ਬਿਲਕੁਲ ਮੈਂ ਹਾਲਾਂ ਆਪਣੇ ਆਪ ਨੂੰ ਇੱਕ ਚੰਗਾ ਰੀਡਰ ਸਮਝਦਾ, ਔਰ ਖਾਸ ਤੌਰ ਤੇ ਜੂਨ 84 ਨਾਲ ਸੰਬੰਧਿਤ ਜਿੰਨੀ ਵੀ ਜਾਣਕਾਰੀ ਕਿਤੇ ਆਉਂਦੀ ਹੈ ਜਾਂ ਉਸ ਪੀਰੀਅਡ 'ਚ ਵੀ ਆਈ, ਕਿਉਂਕਿ ਅਸੀਂ ਉਸ ਪੀਰੀਅਡ ਦੇ ਹਰ ਛਿਨ ਪਲ ਨੂੰ ਹੰਡਾਇਆ ਆਪਣੇ ਪਿੰਡੇ ਦੇ ਉੱਤੇ। ਔਰ ਮੈਂ ਇਹ ਇਮਾਨਦਾਰੀ ਦੇ ਨਾਲ ਕਹਿਣਾ ਚਾਹੁੰਦਾ ਕਿ ਮੈਂ ਕੋਈ ਸਟੇਟਮੈਂਟ ਹੁਣ ਤੱਕ ਵੀ ਕਿਤੇ ਪ੍ਰਿੰਟ ਦੇ ਵਿੱਚ ਜਾਂ ਕਿਸੇ ਵੀਡੀਓ ਦੇ ਵਿੱਚ ਐਸੀ ਨਹੀਂ ਦੇਖੀ ਹੈ ਜਿਹਦੇ 'ਚ ਕਿ ਮਿਲਖਾ ਸਿੰਘ ਨੇ ਜੂਨ 84 ਦੇ ਘੱਲੂਘਾਰੇ ਨੂੰ ਜਾਂ ਨਸਲਕੁਸ਼ੀ ਨੂੰ ਜਸਟੀਫਾਈ ਕੀਤਾ ਹੋਵੇ। ਜੇ ਸਾਡੇ ਕਿਸੇ ਵੀਰ ਭੈਣ ਕੋਲ ਜਿਹੜਾ ਇਸ ਕਿਸਮ ਦਾ ਕੁਝ ਹੈ ਤੇ ਉਹ ਜ਼ਰੂਰ ਸਾਡੇ ਨੋਟਿਸ ਦੇ ਵਿੱਚ ਲਿਆਉਣ, ਅਸੀਂ ਉਹਨੂੰ ਡਿਸਕਸ ਵੀ ਕਰਾਂਗੇ ਔਰ ਅਸੀਂ ਮੁਆਫੀ ਵੀ ਮੰਗਾਂਗੇ ਕਿ ਭਾਈ ਕਿਸੇ ਬੰਦੇ ਨੇ, ਕਿਉਂਕਿ ਦੇਖੋ ਇਹ ਐਕਸਪੈਕਟ ਕਰਨਾ ਕਿ ਜੀ ਮਿਲਖਾ ਸਿੰਘ ਨੇ ਆਪਣਾ ਪਦਮ ਸ਼੍ਰੀ ਕਿਉਂ ਨਹੀਂ ਵਾਪਸ ਕਰਤਾ, ਕਿੰਨੇ ਹਜ਼ਾਰਾਂ ਪਦਮ ਸ਼੍ਰੀ, ਪਦਮ ਭੂਸ਼ਣ ਜਾਂ ਦੂਸਰੇ ਲੋਕ ਲੈ ਕੇ ਬੈਠੇ ਹੋਏ ਨੇ। ਅਸੀਂ ਹਰ ਇੱਕ ਤੋਂ ਉਸ ਲੈਵਲ ਦਾ ਪੋਲੀਟੀਕਲ ਐਕਟਿਵਿਜ਼ਮ ਜਾਂ ਉਸ ਲੈਵਲ ਦੀ ਸੈਂਸਿਟਿਵਿਟੀ ਐਕਸਪੈਕਟ ਨਾ। ਹਾਂ, ਜੇ ਕਿਸੇ ਨੇ ਨੈਗੇਸ਼ਨ ਕੀਤੀ ਹੈ, ਜਿਨ੍ਹਾਂ ਨੇ ਖੁੱਲ੍ਹ ਕੇ ਨੈਗੇਸ਼ਨ ਕੀਤੀ ਉਹਨਾਂ ਨੂੰ ਤਾਂ ਮਰਨ ਤੱਕ ਜਿਹੜਾ ਬਹੁਤ ਸਾਰੇ ਸਿੱਖਾਂ ਨੇ ਸਿਰ ਤੇ ਚੁੱਕ ਰਹੇ। ਹਾਂ, ਦਾਰਾ ਸਿੰਘ, ਜੇ ਫਿਲਮ ਇੰਡਸਟਰੀ ਵੱਲ ਜਾਈਏ ਜਾਂ ਉਸ ਐਕਟਰ ਦੇ, ਹਾਲਾਂ ਉਹ ਵੀ ਇੱਕ ਸਪੋਰਟਸ ਰੈਸਲਰ, ਦਾਰਾ ਸਿੰਘ ਨੇ ਟੀਵੀ ਦੇ ਉੱਤੇ ਆ ਕੇ ਦੂਰਦਰਸ਼ਨ ਦੇ ਉੱਤੇ ਇੰਦਰਾ ਗਾਂਧੀ ਨੂੰ ਵਧਾਈ ਦਿੱਤੀ ਔਰ ਉਸ ਨੂੰ ਜਸਟੀਫਾਈ ਕੀਤਾ ਹਮਲੇ ਨੂੰ। ਔਰ ਉਸ ਪੀਰੀਅਡ 'ਚ ਮੈਨੂੰ ਯਾਦ ਹੈ ਵੀ ਜਦੋਂ ਅਸੀਂ 91 ਦੇ ਵਿੱਚ ਸ਼ੁਰੂਆਤ ਕੀਤੀ ਹੈ ਇੱਥੇ ਅਮਰੀਕਾ ਦੇ ਵਿੱਚ ਆਪਣੇ ਸਫ਼ਰ ਦੀ, ਔਰ ਉਦੋਂ ਦਾਰਾ ਸਿੰਘ ਇੱਥੇ ਕਿਤੇ ਆਇਆ ਨਿਊਯਾਰਕ ਕੇ ਕੀ ਸੀ, ਹਾਲਾਂ ਬਹੁਤ ਸਾਰੇ ਉਹਨਾਂ ਨੂੰ ਤਾਂ ਸੀ ਜੀ ਦਾਰਾ ਸਿੰਘ ਉਹਨੇ ਪਹਿਲਵਾਨਾਂ ਦਾ ਪਹਿਲਵਾਨ, ਔਰ ਉੱਥੇ ਜਿਹੜਾ ਵੇਰਕਾ ਘਿਓ ਵੇਚਦੀ ਹੈ ਪੰਜਾਬ ਗਵਰਨਮੈਂਟ ਜਾਂ ਉਹਨਾਂ ਦਾ ਮਾਰਕ ਫੈਡ ਕੇ ਕਰਾਂ ਦਾ, ਉਹਦੇ ਤੇ ਉਹਦੀ ਫੋਟੋ ਹੁੰਦੀ ਸੀ ਦਾਰਾ ਸਿੰਘ ਦੀ, ਔਰ ਉਹਨੂੰ ਬਾਅਦ ਦੇ ਵਿੱਚ ਰਾਮਾਇਣ ਸੀਰੀਅਲ ਹਨੂਮਾਨ ਬਣਾ ਕੇ ਵੀ ਪ੍ਰੈਜ਼ੈਂਟ ਕਰਦੇ ਰਹੇ। ਤੇ ਇੱਥੇ ਬਹੁਤ ਸਾਰੇ ਉਹ ਲੋਕ ਉਹਦੇ ਸਵਾਗਤ ਲਈ ਜਾਣਾ ਚਾਹੁੰਦੇ ਸੀ, ਕੁਝ ਗਏ ਵੀ ਹੋਣਗੇ, ਲੇਕਿਨ ਅਸੀਂ ਖੁੱਲ੍ਹ ਕੇ ਉਹਦੇ ਖਿਲਾਫ ਸਟੈਂਡ ਲਿਆ। ਇਸੇ ਤਰ੍ਹਾਂ ਧਰਮਿੰਦਰ, ਜਿਹਨੂੰ ਅੱਜ ਵੀ ਬਹੁਤ ਸਾਰੇ ਸਿਰ ਤੇ ਚੁੱਕਿਆ ਹੁੰਦਾ ਹੈ, ਉਹਦੇ ਟਵੀਟਾਂ ਨੂੰ ਅੱਗੇ ਟਵੀਟ ਕੀਤਾ ਹੁੰਦਾ, ਉਹਦੇ ਮੁੰਡੇ ਨੇ ਕੀ ਕੀਤਾ, ਬੀਜੇਪੀ ਦਾ MP ਹੁੰਦੇ ਆ ਗੁਰਦਾਸਪੁਰ ਤੋਂ। ਲੇਕਿਨ ਇਹ ਧਰਮਿੰਦਰ ਜਿਹਨੇ ਸਾਰੇ ਫਿਲਮੀ ਸਿਤਾਰੇ ਇਕੱਠੇ ਕਰਕੇ KP ਗਿੱਲ ਨੂੰ, ਜਿਹਨੇ ਪੰਜਾਬ 'ਚ 50,000 ਤੋਂ ਜ਼ਿਆਦਾ ਸਿੱਖ ਨੌਜਵਾਨ ਮਾਰੇ 92 ਤੋਂ 94 ਦੇ ਵਿਚਾਲੇ,
ਉਹਨੂੰ ਸੁਪਰ ਕੌਪ ਦਾ ਖਿਤਾਬ ਦਿੱਤਾ ਹੈ। ਔਰ ਅਸੀਂ ਹਮੇਸ਼ਾ ਹੀ ਉਸ ਦਾ ਆਰੀਆ ਸਮਾਜੀ ਪਿਛੋਕੜ, ਉਸ ਦੀ ਇਹ ਕਰਤੂਤ ਔਰ ਓਵਰਆਲ ਕੀ ਹੈ ਉਸ ਨੂੰ ਅਸੀਂ ਐਕਸਪੋਜ਼ ਕਰਦੇ ਹਾਂ। ਇਸੇ ਤਰ੍ਹਾਂ ਉਸ ਪੀਰੀਅਡ ਦੇ ਜਿਹੜੇ ਨਾਮੀ ਲੋਕ ਜਿਨ੍ਹਾਂ ਨੇ ਆ ਕੇ ਕਾਂਗਰਸਾਈਟ ਔਰ ਇੰਦਰਾ ਗਾਂਧੀ ਦੇ ਉਮਰਾਓ ਸਿੰਘ ਹੋਏ ਕਾਂਗਰਸ ਦਾ ਮਿਨਿਸਟਰ, ਜਿਸ ਨੂੰ ਜੁੱਤੀ ਫੇਰੀ ਇੰਗਲੈਂਡ ਦੇ ਵਿੱਚ ਵੀ ਸਿੱਖਾਂ ਨੇ, ਰਜਿੰਦਰ ਸਿੰਘ ਸਪੈਰੋ ਜਿਹੜਾ ਫੌਜੀ ਮੇਜਰ ਜਨਰਲ ਸੀ, ਫੌਜ ਦੇ ਵਿੱਚੋਂ ਰਿਟਾਇਰ, ਬਾਅਦ ਦੇ ਵਿੱਚ MLA ਵੀ ਰਿਹਾ, ਮਿਨਿਸਟਰ ਵੀ ਰਿਹਾ ਪੰਜਾਬ 'ਚ, ਉਸ ਨੂੰ ਵੀ ਬਾਹਰ ਜਿਹੜਾ ਉਹ ਚਾਟਾ ਛਕਾਇਆ ਗਿਆ। ਸੋ ਇਹ ਨਾਂ ਨੇ ਜਿਹੜੇ ਸਾਡੇ ਸਾਹਮਣੇ ਰਹੇ ਨੇ। ਔਰ ਜੇ ਕਿਸੇ ਦੇ ਕੋਲ ਮਿਲਖਾ ਸਿੰਘ ਵੱਲੋਂ ਜੂਨ 84 ਨੂੰ ਜਾਂ ਨਵੰਬਰ 84 ਨੂੰ ਜਸਟੀਫਾਈ ਕਰਦਿਆਂ ਦੀ ਕੋਈ ਹੈ, ਉਹ ਜ਼ਰੂਰ ਸਾਡੇ ਨੋਟਿਸ ਲਿਆਉਣ। ਔਰ ਮੈਂ ਸਮਝਦਾ ਵੀ ਕੁਝ ਚੀਜ਼ਾਂ ਜਿਵੇਂ ਮੈਂ ਕਿਹਾ ਵੀ ਉਹ ਹਿਊਮਨ ਇੰਟਰਸਟ ਸਟੋਰੀਜ਼ ਦੇ ਤੌਰ ਤੇ ਦੇਖਣ। ਹਰ ਇੱਕ ਚੋਂ ਪੋਲੀਟੀਕਲ ਐਕਟਿਵਿਜ਼ਮ ਅਸੀਂ ਹਾਂ ਜੇ ਕਿਸੇ ਨੇ ਨੈਗੇਸ਼ਨ ਕੀਤੀ ਹੈ ਉਹ ਸਰਟਨਲੀ ਜਿਹੜਾ ਉਸ ਨੂੰ ਜਿਹੜਾ ਬਿਲਕੁਲ ਐਕਸਪੋਜ਼ ਕੀਤਾ ਜਾਣਾ ਚਾਹੀਦਾ। ਔਰ ਮੈਂ ਇਹ ਸਮਝਦਾ ਵੀ ਇਹ ਸਾਡਾ ਫਰਜ਼ ਹੈ ਕਿ ਜੇ ਕੋਈ ਇਸ ਕਿਸਮ ਦੀ ਗੱਲ ਅਸੀਂ ਇਗਨੋਰ ਕੀਤੀ ਹੈ, ਕਿਉਂਕਿ ਮੈਂ ਜਿਵੇਂ ਕਿਹਾ ਕਿ ਨਾ ਮੇਰੇ ਨੋਟਿਸ ਪੜ੍ਹਨ 'ਚ ਆਇਆ, ਨਾ ਮੈਂ ਕਿਤੇ ਦੇਖਿਆ, ਨਾ ਕਿਤੇ ਇਸ ਪੀਰੀਅਡ ਹੁਣ ਇਵੇਂ ਅਮਿਤਾਭ ਬੱਚਨ ਜਿਸ ਦਾ ਹਾਲਾਂਕਿ ਇਹ ਹਮੇਸ਼ਾ ਹੀ ਉਸ ਦੀ ਦਿੱਲੀ ਕਮੇਟੀ ਜਿਹਨੇ ਐਕਸੈਪਟ ਕੀਤਾ, ਦੂਜੇ ਲੋਕ ਇਸ ਕਿਸਮ ਦੇ, ਲੇਕਿਨ ਅਸੀਂ ਪਹਿਲੇ ਦਿਨ ਤੋਂ ਉਹਨੂੰ ਐਕਸਪੋਜ਼ ਵੀ ਕੀਤਾ ਔਰ ਉਸ ਦਾ ਜਿਹੜਾ ਓਵਰਆਲ ਕੀ ਚਿਹਰਾ ਹੈ, ਹਾਲਾਂ ਇੱਕ ਸਿੱਖਾਂ ਦੇ ਤਬਕੇ ਵੱਲੋਂ ਜੋ ਉਹਦੀ ਮਾਂ ਸਿੱਖ ਬੈਕਗਰਾਉਂਡ ਦੀ ਸੀ, ਉਹਨੇ ਇਹ ਨਹੀਂ ਕਿ ਉਹਨੇ ਵੀ ਆਪਣੀ ਪਰ ਅਸੀਂ ਉਹਨੂੰ ਕਦੇ ਮਾਫ ਨਹੀਂ ਕੀਤਾ। ਸੋ ਜੇ ਕੋਈ ਇਸ ਕਿਸਮ ਦਾ ਹੈ ਤਾਂ ਜ਼ਰੂਰ ਸਾਹਮਣੇ ਲਿਆਉਣਾ ਚਾਹੀਦਾ। ਅਦਰਵਾਈਜ਼ ਸੁਣੇ ਸੁਣਾਏ ਜਾਂ ਸੋਸ਼ਲ ਮੀਡੀਆ ਤੇ ਕਿਸੇ ਨੇ ਬੈਠ ਕੇ ਕੋਈ ਗੱਲ ਸ਼ੁਰੂ ਕਰ ਦਿੱਤੀ, ਉਹੀ ਘੁੰਮਣ ਲੱਗ ਗਈ, ਇਹ ਜਿਹੜਾ ਹੈ ਇਹ ਵੀ ਐਟੀਟਿਊਡ ਸਾਡਾ ਬਹੁਤਾ ਠੀਕ ਨਹੀਂ ਹੈ। ਦੂਸਰੀ ਗੱਲ ਕਸ਼ਮੀਰ ਦੀ ਮੈਂ ਆਲਰੇਡੀ ਤੁਸੀਂ ਓਪਨਿੰਗ ਇਹਦੇ ਨਾਲ ਹੀ ਕੀਤੀ ਹੈ, ਕਿਉਂਕਿ ਸਾਡੇ ਲਈ ਉਸ ਖਿੱਤੇ ਦੇ ਵਿੱਚ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਖਾਲਿਸਤਾਨ ਦੀ ਸਰਜ਼ਮੀਨ ਕਸ਼ਮੀਰ ਦੀ ਨਾਲ ਵੀ ਜੁੜੇ ਹੋਏ ਨੇ, ਦੁਸ਼ਮਣ ਵੀ ਇੱਕ ਹੈ। ਜੋ ਕੁਛ ਉਹਨਾਂ ਨੇ ਪੰਜਾਬ ਦੇ ਵਿੱਚ 1984 ਤੋਂ 1995 ਤੱਕ ਕੀਤਾ, ਇੱਕ ਪੂਰੀ ਪੀੜ੍ਹੀ ਦੀ ਨਸਲਕੁਸ਼ੀ ਕੀਤੀ, ਉਹੀ ਪੰਜਾਬ ਨੂੰ ਇੱਕ ਲੈਬੋਰਟਰੀ ਬਣਾਇਆ, ਉਹੀ ਸਾਰੇ ਤੌਰ ਤਰੀਕੇ ਜੰਮੂ ਕਸ਼ਮੀਰ ਦੇ ਵਿੱਚ ਵੀ ਅਪਲਾਈ ਕੀਤੇ ਹੋਏ ਨੇ। ਔਰ ਖ਼ਾਸ ਤੌਰ ਤੇ 5 ਅਗਸਤ 2019 ਤੋਂ ਬਾਅਦ ਜਦੋਂ ਭਾਰਤ ਦੀ ਪਾਰਲੀਮੈਂਟ ਨੇ ਆਈਨੀ ਗੁੰਡਾਗਰਦੀ ਕਰਦਿਆਂ ਕਸ਼ਮੀਰ ਦਾ ਸਪੈਸ਼ਲ ਸਟੇਟਸ ਜਿਹੜਾ ਓਰੀਜਨਲ ਕਨਸਟੀਟਿਊਸ਼ਨ ਦੇ ਡਰਾਫਟ ਦਾ ਹਿੱਸਾ ਸੀ, ਇਹ ਕੋਈ 100+ ਅਮੈਂਡਮੈਂਟ ਜਿਹੜੀਆਂ ਇਹਨਾਂ ਨੇ ਕੀਤੀਆਂ ਉਹਦੇ ਥੱਲੇ ਅਮੈਂਡਮੈਂਟ ਨਹੀਂ ਸੀ ਆਈ ਆਰਟੀਕਲ 370, ਇਹ ਐਗਰੀਮੈਂਟ ਸੀ ਜਿਹਨੂੰ ਇਹ ਜਸਟੀਫਾਈ ਕਰਨ ਲਈ ਜਿਹੜੀ ਜੰਮੂ ਕਸ਼ਮੀਰ ਦੀ ਐਕਸੈਸ਼ਨ ਜਿਹੜੀ ਕਦੇ ਵੀ ਐਕਸੈਸ਼ਨ ਨਹੀਂ ਹੋਈ, ਇਹਨਾਂ ਨੇ ਹਮੇਸ਼ਾ ਇਹ ਕਹਿ ਕੇ ਜਸਟੀਫਾਈ ਕਰਨ ਦਾ ਕੀਤਾ ਹੈ ਕਿ ਜੀ ਹਰੀ ਸਿੰਘ ਨੇ ਐਕਸੀਡ ਕੀਤਾ ਜਿਹੜਾ ਉਸ ਵੇਲੇ ਦਾ ਮਹਾਰਾਜਾ ਸੀ ਇੰਡੀਅਨ ਯੂਨੀਅਨ ਨੂੰ। ਚਲੋ ਮੰਨ ਲਓ ਜੇ ਐਕਸੀਡ ਵੀ ਕੀਤਾ ਹੋਏ, ਜਿਹੜਾ ਹਾਲਾਂਕਿ ਟਰੂ ਨਹੀਂ ਹੈ, ਤੇ ਉਸ ਐਕਸੈਸ਼ਨ ਚੋਂ ਹੀ ਜਿਹਦਾ ਇਹਨਾਂ ਨੇ ਸੂਤਰਧਾਰ ਸ਼ੇਖ ਅਬਦੁੱਲੇ ਨੂੰ ਬਣਾਇਆ, ਸ਼ੇਖ ਅਬਦੁੱਲੇ ਦੇ ਨਾਲ ਹੀ ਜਿਹੜਾ ਇਹ ਡੀਲ ਸਾਈਨ ਹੁੰਦੀ ਹੈ, ਜਿਹਦੇ ਬਾਅਦ ਓਰੀਜਨਲ ਡਰਾਫਟ ਜਿਹਨੂੰ ਡਾਕਟਰ BR ਅੰਬੇਦਕਰ ਨੇ ਕਨਸਟੀਟਿਊਐਂਟ ਅਸੈਂਬਲੀ ਦੇ ਚੇਅਰਪਰਸਨ ਦੇ ਤੌਰ ਦੇ ਉੱਤੇ ਹੈਡ ਕੀਤਾ, ਉਸ ਸ਼ਮੂਲੀਅਤ ਕੀਤੀ ਗਈ। ਉਸ ਆਰਟੀਕਲ 370 ਦੇ ਥੱਲੇ ਕਸ਼ਮੀਰ ਦੀ ਆਪਣੀ ਅਲੱਗ ਕਨਸਟੀਟਿਊਸ਼ਨਲ ਅਸੈਂਬਲੀ ਸੀ। ਭਾਰਤ ਦਾ ਕਨਸਟੀਟਿਊਸ਼ਨ ਦਾ ਕੋਈ ਵੀ ਆਰਟੀਕਲ ਆਟੋਮੈਟਿਕਲੀ ਜੰਮੂ ਕਸ਼ਮੀਰ ਤੇ ਲਾਗੂ ਨਹੀਂ ਸੀ ਹੁੰਦਾ ਜਦੋਂ ਤੱਕ ਜੰਮੂ ਕਸ਼ਮੀਰ ਦੀ ਜਿਹੜੀ ਪਾਰਲੀਮੈਂਟ ਹੈ, ਉਹਨਾਂ ਦੀ ਅਸੈਂਬਲੀ ਆ, ਉਹਨੂੰ ਪਾਸ ਕਰੇ। ਇਮੀਡੀਏਟ ਇਸ ਤੋਂ ਬਾਅਦ 1950 ਤੋਂ ਬਾਅਦ ਜੰਮੂ ਕਸ਼ਮੀਰ ਦਾ ਮੁਖੀ ਜਿਹੜਾ ਉਹ ਗਵਰਨਰ ਨਹੀਂ ਸੀ, ਉਹ ਸਦਰੇ ਰਿਆਸਤ ਸੀ, ਐਜ਼ ਏ ਪ੍ਰੈਜ਼ੀਡੈਂਟ ਸੀ, ਔਰ ਉਹਦਾ ਰੁਤਬਾ ਔਰ ਇਹਦੇ ਵੀ ਇਸੇ ਹੀ ਦੀ ਵਜ੍ਹਾ ਕਰਕੇ ਜੰਮੂ ਕਸ਼ਮੀਰ ਦਾ ਆਪਣਾ ਅਲੱਗ ਝੰਡਾ ਵੀ, ਅਲੱਗ ਉਹਨਾਂ ਦਾ ਨੈਸ਼ਨਲ ਐਂਥਮ ਵੀ। ਇਹ ਬਹੁਤੇ ਲੋਕਾਂ ਨੂੰ ਨਹੀਂ ਪਤਾ ਕਿ ਇਹਨਾਂ 74 ਸਾਲਾਂ 'ਚ 5 ਅਗਸਤ 2019 ਤੋਂ ਪਹਿਲਾਂ ਤੱਕ ਕਸ਼ਮੀਰ ਦਾ ਆਪਣਾ ਝੰਡਾ ਔਰ ਉਸੇ ਹੀ ਐਗਰੀਮੈਂਟ ਦੇ ਥੱਲੇ ਸੀ ਆਪਣਾ ਨੈਸ਼ਨਲ ਐਂਥਮ। ਸਾਰੇ ਨੂੰ ਕਿ ਜੀ ਐਕਸੀਡ ਅਸੀਂ ਕੀਤਾ ਜੰਮੂ ਕਸ਼ਮੀਰ ਨੇ ਔਰ ਅਸੀਂ ਉਹਨਾਂ ਦੇ ਨਾਲ ਜਿਹੜਾ ਹੋਇਆ, ਸਾਨੂੰ ਤਾਂ ਇੰਟਰਨੈਸ਼ਨਲੀ ਜਿਹੜਾ UN ਸਿਕਿਉਰਿਟੀ ਕੌਂਸਲ ਜਿਹੜਾ ਉੱਥੇ ਪਲੇਬਿਸਾਈਡ ਦੀ ਉਹ ਤਾਂ ਹੈ ਹੀ ਨਹੀਂ। ਹਾਲਾਂਕਿ ਉਸ ਕੇਸ ਨੂੰ ਵੀ ਦੇਖੋ, ਜੇ ਜੰਮੂ ਕਸ਼ਮੀਰ ਦਾ ਰੁਤਬਾ ਇੱਕ ਭਾਰਤ ਦੇ ਆਮ ਸੂਬਿਆਂ ਵਰਗਾ ਹੁੰਦਾ, ਔਰ ਇਹੀ ਗੱਲ ਹਾਲਾਂ ਸਿੱਖਾਂ ਦੇ ਮਾਮਲੇ 'ਚ ਇੱਕ ਗੱਲ ਜਿਵੇਂ ਇੱਕ ਡਿਸਕਸ਼ਨ 'ਚ ਵਾਸ਼ਿੰਗਟਨ 'ਚ ਇਹ ਗੱਲ ਹੋਈ, ਕਹਿਣ ਲੱਗੇ ਕਿ ਜੀ ਅੱਜ ਤੱਕ ਬਹੁਤ ਸਾਰੇ ਜਦੋਂ ਅਸੀਂ
47 ਦੌਰ ਦੀ ਆਪਣੀ ਸਿੱਖ ਲੀਡਰਸ਼ਿਪ ਨੂੰ ਕੰਡੈਮ ਕਰਦੇ हैं, ਅਕਾਲੀ ਲੀਡਰਸ਼ਿਪ ਨੂੰ ਖਾਸ ਤੌਰ ਤੇ ਕਿ ਜੀ ਉਹਨਾਂ ਨੇ ਬਿਨਾਂ ਕੁਝ ਲਿਖੇ ਲਿਖਾਏ ਕਾਂਗਰਸ ਦੇ ਨਾਲ ਜੇ ਜੁਆਇਨ ਵੀ ਕਰਨਾ ਸੀ ਇੰਡੀਆ ਨੂੰ, ਕੋਈ ਉਹਨਾਂ ਦੇ ਨਾਲ ਕਿ ਜ਼ਬਾਨੀ ਕਲਾਮੀ ਤਾਂ ਕਿਹਾ ਗਾਂਧੀ ਨੇ ਵੀ, ਨਹਿਰੂ ਨੇ ਵੀ ਕਿ ਜੀ ਅਸੀਂ ਸਪੈਸ਼ਲ ਦਰਜਾ ਸਿੱਖਾਂ ਨੂੰ ਦਿਆਂਗੇ, ਇਹ ਪ੍ਰੋਵਿੰਸ ਇਨ ਦਾ ਨਾਰਥ, so that they may also be able to experience the glow of freedom। ਨਹਿਰੂ ਦੇ ਬੜੇ ਫਲਾਵਰੀ ਵਰਡ, ਤੇ ਉਹ ਲੋਕ ਜਿਨ੍ਹਾਂ 'ਚ ਅਸੀਂ ਵੀ ਸ਼ਾਮਲ ਸੀ, ਸੇ ਕਹਿੰਦੇ ਰਹੇ ਭਾਈ ਘੱਟੋ ਘੱਟ ਜਿਹੜਾ ਐਗਰੀਮੈਂਟ ਹੋਇਆ, ਜਿਹੜਾ ਐਕਟ ਫਰੀडम ਇੰਡੀਅਨ ਇੰਡੀਪੈਂਡੈਂਸ ਐਕਟ ਜਿਹੜਾ ਬ੍ਰਿਟਿਸ਼ ਪਾਰਲੀਮੈਂਟ ਦੇ ਵਿੱਚ ਪਾਸ ਹੋਇਆ, ਜੇ ਉਹਦੇ 'ਚ ਇਹ ਹੁੰਦਾ ਜਾਂ ਕੋਈ ਲਿਖਤੀ ਤੌਰ ਦੇ ਉੱਤੇ ਹੁੰਦਾ ਤੇ ਜੀ ਸਾਡਾ ਕੇਸ ਅਸੀਂ ਇੰਟਰਨੈਸ਼ਨਲੀ ਕਰਦੇ। ਪਰ ਜੋ ਕੁਛ ਇਹਨਾਂ ਨੇ 5 ਅਗਸਤ 2019 ਨੂੰ ਕੀਤਾ, ਉਸ ਤੋਂ ਬਾਅਦ ਸਾਡਾ ਉਹ ਆਰਗੂਮੈਂਟ ਖਤਮ ਹੋ ਗਿਆ। ਸਿੱਖ ਲੀਡਰਸ਼ਿਪ ਨਾਲ ਤਾਂ ਜ਼ਬਾਨੀ ਕਲਾਮੀ ਜਿਹੜਾ ਉਹ ਆਪਣਾ ਉਹਨਾਂ ਨੇ ਮੂੰਹ ਚੋਂ ਹਵਾ ਕੱਢੀ ਸੀ, ਲੇਕਿਨ ਕਸ਼ਮੀਰ ਦੇ ਮੁੱਦੇ ਤੇ ਤਾਂ ਪ੍ਰੋਪਰ ਜੇ ਇਹਨਾਂ ਦਾ ਵੀ ਮੰਨਣਾ ਹੋਏ ਵੀ ਐਕਸੈਸ਼ਨ ਵੀ ਹੋਈ, ਔਰ ਇਹਨਾਂ ਦੇ ਕਹਿਣ ਮੁਤਾਬਕ, ਔਰ ਸ਼ੇਖ ਅਬਦੁੱਲਾ ਜਿਹੜਾ ਐਟ ਦਾ ਹੈਲਮ ਆਫ ਅਫੇਅਰ ਸੀ, ਉਸ ਤੋਂ ਬਾਅਦ ਆਰਟੀਕਲ 370 ਆਇਆ ਕਨਸਟੀਟਿਊਸ਼ਨ। ਜੇ ਉਸ ਆਰਟੀਕਲ 370 ਨੂੰ, ਉਸ ਕਮਿਟਮੈਂਟ ਨੂੰ, ਜਿਹਨੂੰ ਜਦੋਂ ਪਾਰਲੀਮੈਂਟ ਦਾ ਸੈਸ਼ਨ ਹੁੰਦਾ ਹੈ, ਇੱਕ ਸੜਿਆ ਜਿਹਾ ਕਾਗਜ਼ ਹੱਥ 'ਚ ਫੜ ਕੇ ਅਮਿਤ ਸ਼ਾਹ ਉੱਥੇ ਤੁਰਿਆ ਆਉਂਦਾ ਪਾਰਲੀਮੈਂਟ ਦੇ ਵਿੱਚ, ਔਰ ਉਹ ਪੜ੍ਹ ਦਿੰਦਾ, ਔਰ ਬਾਕੀ ਜਿਹੜਾ ਜੈ ਜੈਕਾਰ ਹੋ ਕੇ ਜਿਹੜਾ ਉਹ ਵੋਟਾਂ ਪੈ ਜਾਂਦੀਆਂ ਨੇ, ਔਰ ਅਪਰ ਹਾਊਸ ਰਾਜ ਸਭਾ 'ਚ ਤਾਂ ਈਵਨ ਪ੍ਰੋਪਰ ਡਿਸਕਸ਼ਨ ਵੋਟਿੰਗ ਤੱਕ ਵੀ ਨਹੀਂ ਹੋਣ ਦਿੱਤੀ, ਕਿਉਂਕਿ ਰਾਜ ਸਭਾ 'ਚ ਇਹਨਾਂ ਦੀ ਮੈਜੋਰਿਟੀ ਨਹੀਂ ਸੀ। ਸੋ ਇਸ ਗੱਲ ਦੀ ਹੁਣ ਉਹਨਾਂ ਨੂੰ ਵੀ ਸਮਝ ਆ ਗਈ, ਜਿਹੜੇ ਸਮਝਦੇ ਸੀ ਜੇ ਸਾਡੇ ਨਾਲ ਲਿਖਤੀ ਪੜ੍ਹਤੀ ਹੁੰਦਾ ਭਾਈ, ਇਹਨਾਂ ਜਿੱਥੇ ਉਹਨਾਂ ਦੀ ਕਨਸਟੀਟਿਊਸ਼ਨ ਜਿਹਦੀ ਸਹੁੰ ਚੁੱਕਦੇ ਨੇ, ਜਦੋਂ ਇਹ ਮੋਦੀ ਵਰਗਾ ਝੂਠਾ ਫਰਾਡੀਆ ਇਹ ਕਹਿੰਦਾ ਹੈ ਕਿ ਜੀ ਇਹ ਜਿਹੜਾ ਪਾਰਲੀਮੈਂਟ ਹੈ ਇਹ ਤਾਂ ਮੇਰੇ ਲਈ ਲੋਕਤੰਤਰ ਦਾ ਮੰਦਰ ਹੈ, ਔਰ ਜ਼ਾਹਰ ਹੈ ਕਿ ਜਿਹੜਾ ਵੀ ਸਹੁੰ ਚੁੱਕਦਾ ਹੈ ਉਹ ਕਨਸਟੀਟਿਊਸ਼ਨ ਦੇ ਨਾਂ ਤੇ ਚੁੱਕਦਾ ਹੈ। ਸੋ ਜਿਸ ਕਨਸਟੀਟਿਊਸ਼ਨ ਦੇ ਥੱਲੇ ਮੋਦੀ ਨੇ ਸਹੁੰ ਚੁੱਕੀ ਸੀ 2014 'ਚ, ਜਿਹਦੇ ਥੱਲੇ 2019 ਚ ਮੋਦੀ ਨੇ ਸਹੁੰ ਚੁੱਕੀ ਸੀ, ਉਹ ਆਰਟੀਕਲ 370 ਉਹਦਾ ਹਿੱਸਾ ਸੀ। ਇੱਕ ਪਾਸੇ ਤਾਂ ਜਦੋਂ ਜੰਮੂ ਕਸ਼ਮੀਰ ਜਾਂ ਨਾਗਾਲੈਂਡ ਜਾਂ ਸਿੱਖਾਂ ਦੀ ਖਾਲਿਸਤਾਨ ਦੀ ਸਟਰਗਲ ਤੇ ਇਹਨਾਂ ਨੂੰ ਨਜ਼ਰ ਆਉਂਦਾ ਹੈ ਕਿ ਜੀ ਅਸੀਂ ਭਾਰਤ ਮਾਤਾ ਦੇ ਅੰਗ ਭੰਗ ਨਹੀਂ ਹੋਣ ਦਿਆਂਗੇ, ਟੁੱਟ ਅੰਗ ਹੈ। ਪਰ ਇੱਥੇ ਤਾਂ ਜਿਹੜੀ ਭਾਰਤ ਮਾਤਾ ਨੂੰ ਡਿਫਾਈਨ ਕਰਨ ਵਾਲਾ ਤੁਹਾਡਾ ਕਨਸਟੀਟਿਊਸ਼ਨ ਹੈ, ਜਿਹਦੇ 'ਚ ਲਫ਼ਜ਼ ਭਾਰਤ ਕਨਸਟੀਟਿਊਸ਼ਨਲੀ ਇੰਡੀਆ ਦੇ ਲਈ ਮੰਨਿਆ ਗਿਆ, ਤੁਸੀਂ ਉਸ ਭਾਰਤ ਮਾਤਾ ਦੇ ਆਪ ਟੁਕੜੇ ਕੀਤੇ ਨੇ, ਤੁਸੀਂ ਉਹਦਾ ਆਰਟੀਕਲ 370 ਖਤਮ ਕਰਕੇ ਉਸ ਦਾ ਅੰਗ ਭੰਗ ਕੀਤਾ। ਹੁਣ ਇਹ ਜਿਹੜੀ ਆਈਨੀ ਗੁੰਡਾਗਰਦੀ ਦੀ ਇਹ ਸਾਰਾ ਦੌਰਾ ਆਲਮੋਸਟ ਹੁਣ 5 ਅਗਸਤ ਤੱਕ ਪਹੁੰਚਦੇ ਹਾਂ, ਅਸੀਂ ਦੇਖਦੇ ਹਾਂ ਕਿ 2 ਸਾਲ ਹੋਣ ਨੂੰ ਨੇ। ਹੁਣ ਇਸ ਪੀਰੀਅਡ 'ਚ, ਔਰ ਇਸ ਗੱਲ ਦਾ ਧਿਆਨ ਰਹੇ ਕਿ ਜਿਹੜਾ ਵਾਹ ਹੈ, ਔਰ ਇਹ ਮੈਂ ਇਹਨੂੰ ਡਿਸਕਸ ਕਰਾਂਗਾ ਕਿ ਵੀ ਇਸ ਦੇ ਉੱਤੇ ਇਹ 'ਚੋਂ ਕੀ ਨਿਕਲੇਗਾ। ਹੁਣ ਪਹਿਲੀ ਗੱਲ ਕਿ ਜਿਹੜੇ 14 ਲੀਡਰ ਇਨਵਾਈਟ ਕੀਤੇ ਗਏ ਨੇ ਗੱਲਬਾਤ ਦੇ ਲਈ, ਇਹ ਉਹੀ 5 ਪਾਰਟੀਆਂ ਦੇ ਲੀਡਰ ਨੇ ਜਿਹੜੀਆਂ 5 ਪਾਰਟੀਆਂ ਪਹਿਲਾਂ ਹੀ ਭਾਰਤ ਪੱਖੀ ਨੇ। ਉਹਨਾਂ ਦੇ ਵਿੱਚ ਸ਼ੇਖ ਅਬਦੁੱਲੇ ਦਾ ਮੁੰਡਾ ਫਾਰੂਕ ਅਬਦੁੱਲਾ, ਉਹਦਾ ਮੁੰਡਾ ਉਮਰ ਅਬਦੁੱਲਾ, ਪਾਰਟੀ ਉਹਨਾਂ ਦੀ ਨੈਸ਼ਨਲ ਕਾਨਫਰੰਸ। ਦੂਸਰੀ ਪਾਰਟੀ ਜਿਹਨੂੰ ਮਹਿਬੂਬਾ ਮੁਫਤੀ, ਇਹਦਾ ਪਿਓ ਜਿਹਨੇ ਪਾਰਟੀ ਫਾਊਂਡ ਕੀਤੀ PDP, ਖੁਦ ਮਹਿਬੂਬਾ ਮੁਫਤੀ ਚੀਫ ਮਿਨਿਸਟਰ ਰਹੀ, ਉਹਦੇ ਨਾਲ ਬੀਜੇਪੀ ਦੇ ਨਾਲ ਕੋਲੀਸ਼ਨ ਗਵਰਨਮੈਂਟ ਸੀ, ਉਹਨਾਂ ਦਾ ਨਿਰਮਲ ਸਿੰਘ ਡਿਪਟੀ ਚੀਫ ਮਿਨਿਸਟਰ ਸੀ। ਥਰਡ ਪਾਰਟੀ ਜਿਹੜੀ ਹੈ ਇਹਨਾਂ ਦੇ ਵਿੱਚ CPIM ਕਮਿਊਨਿਸਟ ਪਾਰਟੀ ਆਫ ਇੰਡੀਆ, ਹਾਲਾਂ ਇਹਨਾਂ ਦੀ ਕੋਈ ਬਹੁਤ ਜ਼ਿਆਦਾ ਉੱਥੇ ਹੋਣ ਤਾਂ ਨਹੀਂ ਹੈ, ਪਰ ਕਿਉਂਕਿ ਇਹ ਵੋਕਲ ਰਹੇ ਨੇ ਕਸ਼ਮੀਰੀਆਂ ਦੇ ਹੱਕ 'ਚ, ਔਰ ਮੇਰਾ ਖਿਆਲ ਹੈ ਇੱਕ ਅੱਧਾ ਇਹਨਾਂ ਦਾ MLA ਵੀ ਬਣ ਜਾਂਦਾ ਹੋਣਾ, ਐਗਜ਼ੈਕਟਲੀ ਮੈਨੂੰ ਨਹੀਂ ਹੈ। ਫਿਰ ਇੱਕ ਪਾਰਟੀ ਅਵਾਮੀ ਨੈਸ਼ਨਲ ਕਾਨਫਰੰਸ, ਇਹ ਵੀ ਇੱਕ ਅੱਧੀ ਸੀਟ ਵਾਲਾ ਕੰਮ ਹੈ, ਕੋਈ ਪੋਪੂਲਰ ਪਾਰਟੀ ਨਹੀਂ ਹੈ। ਐਂਡ J&K ਪੀਪਲਜ਼ ਮੂਵਮੈਂਟ। ਹੁਣ ਇਹ ਪੰਜੋ ਹੀ ਤਰ੍ਹਾਂ ਜਿਨ੍ਹਾਂ ਨੂੰ ਸੱਦਾ ਦਿੱਤਾ ਗਿਆ ਹੈ, ਇਹ ਪਹਿਲਾਂ ਹੀ ਭਾਰਤ ਪੱਖੀ ਨੇ। ਹੁਣ ਸਭ ਤੋਂ ਜ਼ਿਆਦਾ ਜੇ 5 ਅਗਸਤ 2019 ਤੋਂ ਬਾਅਦ ਤਕਲੀਫ ਕਿਸੇ ਨੂੰ ਪੋਲੀਟੀਕਲੀ ਹੋਈ, ਲੋਕਾਂ 'ਚ ਜਾਣ ਤੋਂ ਜਿਹੜੇ ਕੰਨ ਭੰਨਦੇ ਸੀ ਇਹੀ ਸੀ ਗਰੁੱਪ, ਕਿਉਂਕਿ ਜਿਹੜੇ ਆਲਰੇਡੀ ਇਸ ਸਿੱਟੇ ਤੇ ਪਹੁੰਚ ਚੁੱਕੇ ਨੇ, ਜਿਨ੍ਹਾਂ ਨੇ ਪਰਸੀਕਿਊਸ਼ਨ ਹੰਡਾਈ ਹੈ, ਦੇਖੀ ਹੈ 1 ਮਿਲੀਅਨ ਫੌਜ ਕੀ ਕਰ ਰਹੀ ਹੈ, ਉਹ ਤਾਂ ਇਸ ਗੱਲ ਤੇ ਹੀ ਖੜੇ ਨੇ ਕਿ ਮੁਕੰਮਲ ਆਜ਼ਾਦੀ। ਸੋ ਉਹਨਾਂ ਨੂੰ ਤਾਂ ਨਾ ਹੀ ਇਹਨਾਂ ਨੇ ਗੱਲਬਾਤ ਦੇ ਵਿੱਚ ਇਨਵੋਲਵ ਕੀਤਾ, ਨਾ ਹੀ ਉਹਨਾਂ ਨੇ ਹੋਣਾ, ਇਹ ਇਹਨਾਂ ਨੂੰ ਵੀ ਪਤਾ ਹੈ।
ਇਹ ਜਿਹੜਾ ਸਾਰਾ ਪਾਰਟ ਹੈ ਜਿਨ੍ਹਾਂ ਨੂੰ ਆਲਰੇਡੀ ਇਸਤੇਮਾਲ ਕੀਤਾ ਹੋਇਆ ਪਹਿਲਾਂ 5 ਅਗਸਤ 2019 ਤੋਂ ਪਹਿਲਾਂ ਇਹੀ ਫੇਸ ਸੀ ਇੰਡੀਆ ਦੇ। ਔਰ ਕਿਉਂਕਿ ਇਹ ਜਿਹੜੇ ਨੇ ਇਹਨਾਂ ਦੇ ਨੱਕ ਰਗੜੇ ਗਏ ਥੱਲੇ, ਲੋਕਾਂ ਦੇ ਵਿੱਚ ਇਹਨਾਂ ਦੇ ਵੀ ਚਿਹਰੇ ਕਰੂਪ ਹੋਏ ਕਿ ਤੁਸੀਂ ਕਿਹਨਾਂ ਨਾਲ ਸੀ। ਹੁਣ ਇਹਨਾਂ ਦੀ ਇੱਕ ਨਵੀਂ ਪਲਾਸਟਿਕ ਸਰਜਰੀ ਕਰਨੀ ਹੈ, ਇਹਨਾਂ ਦਾ ਨੱਕ ਨੁੱਕ ਜਿਹੜਾ ਲੰਮਾ ਕਰਨਾ ਹੈ, ਇਹਨਾਂ ਦਾ ਮੱਥਾ ਮੁੱਥਾ ਰਗੜ ਕੇ ਇਹਨਾਂ ਨੂੰ ਜਰਾ ਚਮਕਦਾਰ ਬਣਾਉਣਾ ਹੈ ਔਰ ਫਿਰ ਚਮਕਾ ਕੇ ਲੋਕਾਂ ਦੇ ਵਿੱਚ ਲਿਆਉਣਾ ਹੈ। ਹੁਣ ਇਸ ਸਾਰੇ ਦੇ ਲਈ ਚਲੋ ਜੇ, ਔਰ ਕਿਉਂਕਿ ਇੱਕ ਗੱਲ ਦਾ ਧਿਆਨ ਰਿਹਾ ਕਿ 5 ਅਗਸਤ 2020 ਨੂੰ ਜਦੋਂ ਪਹਿਲੀ ਐਨੀਵਰਸਰੀ ਸੀ ਇਹਨਾਂ ਦੀ ਉਸ ਆਈਨੀ ਗੁੰਡਾਗਰਦੀ ਦੀ, ਤੇ ਉਦੋਂ ਉਹਨਾਂ ਨੇ ਫਰਦਰ ਹਿਊਮਿਲੇਟ ਕਰਨ ਲਈ ਕਸ਼ਮੀਰੀਆਂ ਨੂੰ ਰਾਮ ਮੰਦਰ ਸ਼ਿਲਾਨਿਆਸ ਅਯੁੱਧਿਆ 5 ਅਗਸਤ ਮੋਦੀ ਜਿਹੜਾ ਹੈ ਉਹ ਧੋਤੀ ਬੰਨ ਕੇ ਔਰ ਪੂਰਾ ਬ੍ਰਾਹਮਣ ਬਣ ਕੇ ਤੇਲੀਆਂ ਦਾ ਮੁੰਡਾ ਉਹਨਾਂ ਨੇ ਉੱਥੇ ਬਿਠਾਤਾ ਵੀ ਉਹ ਤਾਂ ਅੰਦਰ ਨਹੀਂ ਵੜਨ ਦਿੰਦੇ ਮੰਦਰਾਂ ਦੇ ਸ਼ੂਦਰਾਂ ਨੂੰ। ਅੱਜ ਤੱਕ ਵੀ ਕਿੰਨੇ ਨੇ ਜਿਹੜੇ ਤੁਸੀਂ ਸਾਊਥ ਦੇ ਵਿੱਚ ਦੇਖੋ ਜਿੱਥੇ ਉਹਨਾਂ ਦੀ ਫ੍ਰੀ ਐਕਸੈਸ ਨਹੀਂ ਹੈ। ਜਗਨਨਾਥਪੁਰੀ ਈਵਨ ਪ੍ਰੈਜ਼ੀਡੈਂਟ ਗੋਵਿੰਦੇ ਕੀ ਹੈ ਰਾਮ ਕੋਇੰਦ ਆਪਣੀ ਘਰ ਵਾਲੀ ਨਾਲ ਜਗਨਨਾਥਪੁਰੀ ਦੇ ਵਿੱਚ ਜਾ ਰਿਹਾ ਸੀ, ਪੌੜੀਆਂ ਨਹੀਂ ਚੜਨ ਦਿੱਤਾ। ਹਾਲਾਂ ਥੱਲੋਂ ਪਹਿਲਾਂ ਸਿਕਿਉਰਿਟੀ ਵਾਲਿਆਂ ਨੇ ਕਲੀਅਰ ਕਰਾਇਆ, ਅੱਧੀਆਂ ਪੌੜੀਆਂ ਜਾਇਆ, ਉੱਤੋਂ ਪਾਂਡੇ ਉਤਰ ਕੇ ਆਏ, ਪੌੜੀਆਂ 'ਚ ਰੋਕ ਲਿਆ। ਉੱਥੋਂ ਹੀ ਜੋ ਲੈ ਕੇ ਤੁਰੇ ਜਾਂਦੇ ਸੀ ਕਿ ਦੇਣਾ ਉੱਥੇ ਦੇਵੀ ਨੂੰ ਜਾਂ ਉਹਨੂੰ ਜਗਨਨਾਥ ਨੂੰ, ਉਹ ਉਹਨਾਂ ਨੇ ਉੱਥੇ ਹੀ ਜਿਹੜਾ ਧਰਾ ਲਿਆ ਥੱਲੇ ਔਰ ਉਹਨੂੰ ਚੜਨ ਨਹੀਂ ਦਿੱਤਾ ਪੌੜੀਆਂ। ਹੁਣ ਇੱਕ ਪਾਸੇ ਤਾਂ ਇਹ ਵਰਤਾਰਾ ਜਗਨਨਾਥਪੁਰੀ ਜਿਹੜਾ ਵੱਡੀਆਂ ਪੁਰੀਆਂ ਚੋਂ ਇੱਕ ਹੈ ਉੜੀਸਾ ਦੇ ਵਿੱਚ, ਦੂਜੇ ਪਾਸੇ ਇਹ ਜਿਹੜਾ ਹੈ, ਔਰ ਬਹੁਤਿਆਂ ਨੇ ਕਿਹਾ ਵੀ ਇਹ ਮੰਦਰ ਰਾਮ ਦਾ ਨਹੀਂ, ਇਹ ਮੋਦੀ ਦਾ ਹੀ ਬਣ ਰਿਹਾ। ਔਰ ਹੁਣ ਅਸੀਂ ਉਹਦੇ ਨਾਲ ਜੁੜੇ ਫਰਾਡ ਵੀ ਦੇਖ ਰਹੇ ਹਾਂ ਵੀ ਇੱਕ ਤੋਂ ਬਾਅਦ ਇੱਕ ਫਰਾਡ ਨਿਕਲ ਰਿਹਾ, ਪਰ ਉਹ ਸਾਡਾ ਸਬਜੈਕਟ ਆਫ ਡਿਸਕਸ਼ਨ ਨਹੀਂ। ਹੁਣ 5 ਅਗਸਤ ਨੇੜੇ ਆ ਰਿਹਾ, 2 ਸਾਲ ਪੂਰੇ ਹੋਣੇ ਨੇ। ਸੋ ਉਸ ਸਾਰੇ ਨੂੰ ਕਵਰ ਅਪ ਕਰਨ ਦੇ ਲਈ ਇਹ ਜਿਹੜੀ ਗੱਲਬਾਤ ਜਾਂ ਦੂਸਰਾ ਹੁੰਦਾ ਹੈ, ਇਹ ਤਾਂ ਬ੍ਰਾਹਮਣ ਦਾ ਜਿਹੜਾ ਇੱਕ ਉਹ ਕਾਮਯਾਬ ਦਾ ਹੈ। ਕਿਸਾਨਾਂ ਦੇ ਤੁਸੀਂ ਮੂਵਮੈਂਟ ਦੇ ਹਵਾਲੇ ਨਾਲ ਦੇਖ ਲਓ, ਦੂਰ ਕੀ ਜਾਣਾ ਹੈ ਜੇ ਅਸੀਂ ਇਹ ਕਹੀਏ ਕਿ ਜੀ ਅਕਾਲੀ ਲੀਡਰਾਂ ਨੂੰ ਕਿਵੇਂ ਗੱਲਬਾਤ 'ਚ ਉਲਝਾਇਆ। ਈਵਨ ਧਰਮਯੁੱਧ ਮੋਰਚਾ ਜਦੋਂ 1982 ਤੋਂ 84 ਤੱਕ ਚੱਲਿਆ, 18 ਦੌਰ ਗੱਲਬਾਤ ਦੇ ਅਕਾਲੀ ਲੀਡਰਾਂ ਦੇ ਨਾਲ ਇੰਪੋਰਟੈਂਟਲੀ, ਜਿਹਦੇ 'ਚ ਇੰਦਰਾ ਗਾਂਧੀ ਖੁਦ ਸ਼ਾਮਲ ਸੀ, ਨਰਸਿਮਹਾ ਰਾਓ ਸ਼ਾਮਲ ਸੀ, ਦਿੱਲੀ 'ਚ ਹੋਏ, ਚੰਡੀਗੜ੍ਹ 'ਚ ਹੋਏ ਦੂਜੇ, ਤੇ ਇਹ ਆ ਕੇ ਡੀਕਦੇ ਸੀ ਜੀ ਇੰਦਰਾ ਗਾਂਧੀ ਮੰਨ ਗਈ ਹੈ, ਉਹਨੇ ਕੱਲ ਅਨਾਉਂਸ ਕਰਨਾ ਹੈ ਇਸ ਦੇ ਉੱਤੇ, ਤੇ ਉਹ ਉਸ ਤੋਂ ਬਾਅਦ ਖਬਰ ਆਉਂਦੀ ਸੀ ਕਿ ਕੁਝ ਵੀ ਨਹੀਂ ਆਇਆ ਹੈ। ਔਰ ਉਹ ਤਾਂ ਜਿਹੜੀ ਆ ਉਹ 1.5 ਸਾਲ 2 ਸਾਲ ਤੋਂ ਪ੍ਰਬੰਧ ਕਰ ਰਹੀ ਸੀ ਕਿ ਵੀ ਉਹਨੇ ਟੈਂਕ ਕਿਵੇਂ ਚੜਾਉਣੇ ਨੇ ਔਰ ਅਕਾਲ ਤਖਤ ਕਿਵੇਂ ਢਾਉਣਾ। ਲੇਕਿਨ ਗੱਲਬਾਤ ਦਾ ਜਿਹੜਾ ਉਹ ਪਾਸਾ ਸੁੱਟਿਆ ਹੋਇਆ ਸੀ, ਜਿਵੇਂ ਉਹ ਜੂਏ ਦੇ ਵਿੱਚ ਇਹ ਖੇਡ ਹੁੰਦੀ ਹੈ ਕਿ ਤੁਸੀਂ ਜਿਹੜਾ ਉਹ ਝਕਾਨੀ ਦੇ ਰਹੇ ਹੋ ਤੇ ਤੁਸੀਂ ਉੱਥੇ ਫਸੇ ਹੋਏ ਹੋ ਤੇ ਇੱਥੇ ਗੱਲ ਹੋਰ ਹੈ। ਹੁਣ ਇਹੀ ਗੱਲ ਇੱਕ ਤਾਂ ਇਹਨਾਂ ਨੇ ਇਸ ਪੀਰੀਅਡ ਨੂੰ ਲੰਘਾਣਾ, ਇੰਟਰਨੈਸ਼ਨਲ ਪ੍ਰੈਸ਼ਰ, ਕਿਉਂਕਿ ਇਸ ਸਾਰੇ ਦੌਰ 'ਚ ਕੋਵਿਡ-19 ਦੇ ਚੱਲਦੇ ਆ ਜੇ ਅਸੀਂ ਦੇਖੀਏ ਕਿ ਭਾਰਤ ਦਾ ਜੇ ਕਹਿਣਾ ਹੋਏ ਅੰਗਰੇਜ਼ੀ ਦੀ ਟਰਮ ਕਿ ਨੋਜ਼ ਡਾਈਵ, ਕਿ ਉਹਦਾ ਇਮੇਜ ਇੰਟਰਨੈਸ਼ਨਲੀ ਪੂਰਾ ਇੱਕ ਫਰਾਡੀਆ ਮੁਲਕ ਦਾ, ਇੱਕ ਇਨਐਫੀਸ਼ੀਐਂਟ, ਕੋਈ ਇਨਫਰਾਸਟ੍ਰਕਚਰ ਨਹੀਂ, ਬਿਲਕੁਲ ਸੁਪਰਸਟੀਸ਼ਨ ਦਾ ਘਰ, ਜਿੱਥੇ ਗਊ ਮੂਤਰ ਗੋਆ ਵੇਚਣ ਦੀ ਗੱਲ ਔਰ ਉਹਨਾਂ ਦੀ ਇਕਨੋਮੀ ਵਾਈਪ ਆਊਟ ਹੋਈ, ਉਹ ਵੀ ਜਾਂਦਾ ਲੱਗਾ। 5 ਅਗਸਤ 2019 ਨੂੰ ਇਹ ਸਮਝਦੇ ਸੀ ਕਿ ਅਸੀਂ ਬਹੁਤ ਵੱਡਾ ਕੱਦੂ ਦੇ ਵਿੱਚ ਤੀਰ ਮਾਰਿਆ, ਪਰ 2020 ਦੇ ਵਿੱਚ ਪਹੁੰਚਦਿਆਂ ਤੱਕ ਜਿਹੜਾ ਜੂਨ ਦੇ ਵਿੱਚ ਚੀਨ ਨੇ ਗਲਵਾਨ ਵੈਲੀ ਔਰ ਫਿਰ ਉਹ ਸਾਰੇ ਜਿਹੜੇ ਈਸਟਰਨ ਫਰੰਟ ਤੇ ਜਿਹੜਾ ਇਹਨਾਂ ਦਾ ਅੱਗੋਂ ਨੱਕ ਰਗੜਿਆ, ਫਿਰ ਕੋਵਿਡ-19 ਨੇ ਰਹਿੰਦੀ ਕਸਰ ਜਿਹੜੀ ਹੈ ਉਹ ਇਹਨਾਂ ਦੇ ਸਿਰ 'ਚ ਸਵਾਹ ਪਾਈ। ਔਰ ਇਸ ਸਾਰੇ ਦੇ ਚਲਦੇ ਆ ਜਿੱਥੇ ਇਕਨੋਮੀ ਵਾਈਪ ਆਊਟ ਹੋਈ, ਪ੍ਰੈਸਟੀਜ ਖਤਮ ਹੋਈ, ਇੰਟਰਨੈਸ਼ਨਲੀ ਜੋ ਇਹਨਾਂ ਦਾ ਹਾਲ, ਅਫਗਾਨਿਸਤਾਨ ਦੀ ਵੀ ਅਸੀਂ ਗੱਲ ਕਰਾਂਗੇ, ਉੱਥੇ ਵੀ ਉਹ ਸਾਰੀ ਗੇਮ 'ਚੋਂ ਬਾਹਰ ਹੋਏ, ਹਾਲਾਂਕਿ ਹੁਣ ਫਿਰ ਸ਼ਰਾਰਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਔਰ ਇਧਰ ਜਿਹੜਾ ਮੋਦੀ ਦਾ ਫਰੈਂਡ ਟਰੰਪ, ਉਹ ਵੀ ਜਾਂਦਾ ਲੱਗਾ, ਤੇ ਜਦੋਂ ਹੁਣ ਫਰੈਂਡ ਹੀ ਨਹੀਂ ਹੈ ਤੇ ਫਿਰ ਉਹ ਜਿਹੜੇ ਝੂਠ ਰਲ ਕੇ ਵੇਚਦੇ ਸੀ ਉਹ ਵੀ ਨਹੀਂ ਵਿਕਦਾ ਹੈ। ਦੂਸਰੇ ਪਾਸੇ ਗਵਾਂਢ ਦੇ ਵਿੱਚ ਪਾਕਿਸਤਾਨ ਦੇ ਹਵਾਲੇ ਨਾਲ ਗੱਲ ਕਰੀਏ, ਜਿਹਨੂੰ ਇਹ ਫੇਲਡ ਸਟੇਟ ਕਹਿੰਦੇ ਸੀ, ਜਿਹਨੂੰ ਐਪੀ ਸੈਂਟਰ ਆਫ ਟੈਰਰਿਜ਼ਮ, ਜਿਹਨੂੰ ਜਿਹੜਾ ਹੈ ਉਹ ਬਿਲਕੁਲ ਦੁਨੀਆ 'ਚ ਆਈਸੋਲੇਟ ਕਰਨ ਲਈ ਪੂਰਾ ਟਿਲ ਲਾਇਆ, ਪਰ ਉਹਦੇ ਬਰਕਸ ਪਾਕਿਸਤਾਨ ਤਾਂ ਰਾਦਰ ਉਸ ਖਿੱਤੇ ਦੀ ਵੀ ਸੈਂਟਰਲ ਪੋਲਿਟਿਕਸ 'ਚ ਆਇਆ, ਅਫਗਾਨਿਸਤਾਨ 'ਚ ਵੀ ਉਹਦੀ ਅਹਿਮੀਅਤ ਹੈ, ਅਮਰੀਕਾ ਵੀ ਜਿਹੜਾ ਹੈ ਉਸ ਨੂੰ ਲਵੇ ਲਾਉਣ ਦੀ ਕੋਸ਼ਿਸ਼ ਕਰ ਰਿਹਾ, ਚਾਈਨਾ ਰਸ਼ੀਆ ਵੀ ਨੇੜੇ ਚੁੱਕਿਆ। ਸੋ ਗਵਾਂਢ ਦੇ ਵਿੱਚ ਵੀ ਇਹ ਜਿਹੜਾ ਸਾਰਾ ਪਾਰਟ ਹੋਇਆ,
ਨੇਪਾਲ ਦੇ ਵਿੱਚ ਇਹਨਾਂ ਦੀ ਪਾਲਿਸੀ। ਸੋ ਕੁੱਲ ਮਿਲਾ ਕੇ ਫੋਰਨ ਪਾਲਿਸੀ ਹੋਏ, ਇਕਨੋਮੀ ਹੋਏ, ਵਿਦਨ ਇਹਨਾਂ ਦਾ ਹੋਏ, ਇਸ ਸਾਰੇ ਦੇ ਕਲੈਪਸ ਹੁੰਦੇ ਆ ਫਿਰ ਜੇ ਕੋਈ ਗੱਲ ਇਸ ਸਾਰੇ ਨੂੰ ਅਸੀਂ ਦੇਖ ਸਕਦੇ ਹਾਂ ਤੇ ਫਿਰ ਇਹੀ ਹੈ ਇਹਨਾਂ ਨੂੰ ਲੱਗਾ ਕਿ ਕੋਈ ਡੈਮੇਜ ਕੰਟਰੋਲ ਵੀ ਕਰੀਏ ਇੰਟਰਨੈਸ਼ਨਲੀ ਦਬਾਅ ਤੋਂ ਬਚਣ ਲਈ। ਇਧਰ ਇਹ ਅਜੇ ਹੋਏਗਾ ਜੀ ਗੱਲਬਾਤ ਦਾ ਦੌਰ 24 ਜੂਨ, ਇਹਨੂੰ ਇਹ ਲਟਕਾਣਗੇ 2-3 ਮਹੀਨੇ ਔਰ ਉਹ ਲੰਘਾਣਗੇ 5 ਅਗਸਤ ਵੀ। ਔਰ ਇਨ ਦਾ ਮੀਨ ਟਾਈਮ ਅਫਗਾਨਿਸਤਾਨ ਦਾ ਵੀ ਜਿਹੜਾ ਹੈ ਕਿਉਂਕਿ 9/11 ਤੱਕ ਪਹੁੰਚਦੇ ਆ, ਅਮਰੀਕਾ ਦੀ ਟੋਟਲ ਵਿਦਡਰਾਲ ਨੈਟੋ ਦੀ ਔਰ ਉੱਥੇ ਵੀ ਕਾਫੀ ਜਿਹੜੀ ਆ ਉਹ ਹਾਲਾਤ ਬਦਤਰ ਹੋਣ ਵੱਲ ਵੱਧ ਰਹੇ ਨੇ। ਹੁਣ ਇਹ ਤਾਂ ਹੈ ਇਹਨਾਂ ਦਾ ਪਰਸਪੈਕਟਿਵ। ਅੱਛਾ, ਹੁਣ ਗੱਲ ਜਿਵੇਂ ਮੈਂ ਕਿਹਾ ਵੀ ਜਿਹੜੇ ਆਜ਼ਾਦੀ ਪਸੰਦ ਨੇ ਉਹ ਤਾਂ 2 ਦਿਨ ਪਹਿਲਾਂ ਵੀ ਕਸ਼ਮੀਰ ਦੇ ਵਿੱਚ 3 ਨੌਜਵਾਨ ਮਾਰੇ ਨੇ, ਉਹ ਤਾਂ ਆਪਣੇ ਖਲੋ ਵੀ ਰਹੇ ਨੇ ਔਰ ਉਹਨਾਂ ਦੇ ਝੂਠੇ ਮੁਕਾਬਲੇ ਵੀ ਹੋ ਰਹੇ ਨੇ। ਔਰ ਇਹ ਸਾਰੇ ਜੇ ਇਹਨਾਂ ਨੂੰ ਤੁਸੀਂ ਈਵਨ ਫੇਸ ਵੀ ਦੇਣਾ ਚਾਹੋ ਆਪਣੇ ਪਰਸਪੈਕਟਿਵ ਤੋਂ ਕਿ ਚਲੋ ਭਾਈ ਕਸ਼ਮੀਰੀ ਇਹਨਾਂ ਨੂੰ ਵੀ ਡਿਟੇਨ ਕੀਤਾ ਸੀ, ਇਹਨਾਂ ਨੂੰ ਵੀ ਜਿਹੜਾ ਦਿਓ, ਫਿਰ ਜੇ ਇਹਨਾਂ ਦੇ ਵਿੱਚ ਹੁਣ ਇਹਨਾਂ ਨੇ ਇਹ ਜਿਹੜੀਆਂ ਸਾਰੀਆਂ ਪਾਰਟੀਆਂ ਨੇ ਇਹਨਾਂ ਦਾ ਇੱਕ ਅਲਾਈਅੰਸ ਬਣਾਇਆ ਹੋਇਆ ਹੈ ਜਿਸ ਨੂੰ ਇਹ ਗੁਪਕਰ ਅਲਾਈਅੰਸ ਕਹਿੰਦੇ ਨੇ, ਉਹਦਾ ਨਾਮ PAGD ਹੈ, ਪੀਪਲਜ਼ ਅਲਾਈਅੰਸ ਫॉर ਗੁਪਕਰ ਡੈਕਲੇਰੇਸ਼ਨ। ਗੁਪਕਰ ਦੇ ਵਿੱਚ ਇਹਨਾਂ ਨੇ ਉਸ ਕੋਠੀ ਚੋਂ ਜਿਹੜਾ ਉਹ ਡੈਕਲੇਰੇਸ਼ਨ ਕੀਤੀ ਔਰ ਉਹਦੇ ਚ ਇਹਨਾਂ ਦੀ ਤਾਂ ਇਹ ਤਾਂ ਇੱਥੇ ਹੀ ਖੜੇ ਨੇ ਕਿ ਭਾਈ ਆਰਟੀਕਲ 370 ਰੀਸਟੋਰ ਕਰ ਦਿਓ, ਗੋ ਬੈਕ ਟੂ ਦੈਟ। ਪਰ ਇਸ ਸਾਰੇ ਦੌਰ ਦੇ ਚਲਦੇ ਆ ਜਦੋਂ ਅਸੀਂ ਦੇਖਦੇ ਹਾਂ ਕਿ ਹਜ਼ਾਰਾਂ ਕਸ਼ਮੀਰੀ ਨੌਜਵਾਨ ਵੀ ਇਹਨਾਂ ਦੇ ਆਪਣੇ ਬਜ਼ੁਰਗ ਲੀਡਰ ਵੀ ਹੁਰੀਅਤ ਕਾਨਫਰੰਸ ਦੇ ਦੂਜੇ ਉਹ ਕਸ਼ਮੀਰ ਦੀਆਂ ਜੇਲ੍ਹਾਂ 'ਚ ਨਹੀਂ ਭਾਰਤ ਭਰ ਦੀਆਂ ਜੇਲ੍ਹਾਂ 'ਚ ਨੇ ਔਰ ਕੁੱਲ ਮਿਲਾ ਕੇ 2400 ਤੋਂ ਜ਼ਿਆਦਾ ਇੱਕ ਸਟੇਜ ਤੇ ਅਸੀਂ ਫਿਗਰ ਦੇਖੀ ਔਰ ਮੈਨੂੰ ਲੱਗਦਾ ਵੀ ਇਸ ਤੋਂ ਮੱਚ ਮੋਰ ਹੋਏਗੀ। ਸੋ ਇਹ ਜੇ ਇਹਨਾਂ 'ਚ ਮਾੜੀ ਮੋਟੀ ਵੀ ਗੈਰਤ ਜਾਂ ਅਣਖ ਹੁੰਦੀ ਜਾਂ ਇਹ ਥੋੜੇ ਬਹੁਤ ਇਸ ਸਾਰੇ ਤੋਂ ਬਾਅਦ ਹੀ ਇਹ ਸਮਝਦੇ ਕਿ ਭਾਈ ਅਸੀਂ ਆਪਣੇ ਲੋਕਾਂ ਦੇ ਨਾਲ ਖਲੋਣਾ ਹੈ, ਫਿਰ ਇਹਨਾਂ ਦੀ ਇਹ ਪ੍ਰੀ ਕੰਡੀਸ਼ਨ ਹੋਣੀ ਚਾਹੀਦੀ ਸੀ ਕਿ ਵੀ ਠੀਕ ਹੈ ਗੱਲਬਾਤ ਲਈ ਅਸੀਂ ਆਵਾਂਗੇ। ਪ੍ਰੀ ਕੰਡੀਸ਼ਨ ਇਹ ਹੈ ਕਿ ਜਿਨ੍ਹਾਂ ਨੂੰ 5 ਅਗਸਤ 2019 ਤੋਂ ਬਾਅਦ ਤੁਸੀਂ ਫੜਿਆ, ਜੇਲ੍ਹਾਂ ਦੇ ਵਿੱਚ ਡੱਕਿਆ, ਅਨਕੰਡੀਸ਼ਨਲ ਰਿਲੀਜ਼ ਉਹਨਾਂ ਨੂੰ। ਹੁਣ ਸਪੇਨ ਦੇ ਵਿੱਚ ਅਸੀਂ ਦੇਖ ਰਹੇ ਹਾਂ, ਹੁਣ ਕੈਟਾਲੋਨੀਆ ਜਿਨ੍ਹਾਂ ਨੇ ਆਪਣੀ ਇੰਡੀਪੈਂਡੈਂਸ ਡਿਕਲੇਅਰ ਕੀਤੀ, ਰੈਫਰੈਂਡਮ ਕਰਵਾਇਆ, ਉਹਨਾਂ ਦੇ ਜਿਹੜੇ 8 ਜਾਂ 9 ਲੀਡਰ ਜਿਨ੍ਹਾਂ ਨੂੰ ਸਖਤ ਕਾਨੂੰਨਾਂ ਦੇ ਥੱਲੇ ਸਪੇਨ ਦੀ ਹਕੂਮਤ ਨੇ ਜਿਹੜੀਆਂ ਜੇਲ੍ਹ ਟਰਮਸ ਦਿੱਤੀਆਂ ਸੀ, ਹੁਣ ਉੱਥੇ ਚੇਂਜ ਹੋਇਆ ਤੇ ਸਪੇਨ ਦਾ ਜਿਹੜਾ ਹੈਡ ਆਫ ਦਾ ਸਟੇਟ ਹੈ ਉਹਨੇ ਕੱਲ ਜਿਹੜਾ ਡਿਕਲੇਅਰ ਕੀਤਾ ਆ ਕਿ ਭਾਈ ਉਹਨਾਂ ਸਾਰਿਆਂ ਦੀ ਅਸੀਂ ਜਿਹੜੀ ਹੈ ਉਹ ਸਜ਼ਾ ਖਤਮ ਕਰ ਰਹੇ ਹਾਂ ਔਰ ਉਹਨਾਂ ਨੂੰ ਰਿਲੀਜ਼ ਕਰ ਰਹੇ ਹਾਂ। ਹਾਲਾਂ ਕੈਟਾਲੋਨੀਆ ਫਰੀडम ਵਾਲੇ ਬਾਹਰ ਪ੍ਰੋਟੈਸਟ ਕਰ ਰਹੇ ਸੀ ਕਿ ਵੀ ਦਿਸ ਇਜ਼ ਨਾਟ ਇਨਫ, ਪਹਿਲਾਂ ਹੋਰ ਕੰਸੈਸ਼ਨ ਦਿਓ ਜੇ ਤੁਸੀਂ ਅੱਗੇ ਗੱਲਬਾਤ ਤੋਰਨੀ ਹੈ। ਸੋ ਇਹਨਾਂ ਨੇ ਹੋਰ ਕੰਸੈਸ਼ਨ, ਚਲੋ ਇਹ ਗੱਲ ਮੈਂ ਸਮਝਦਾ ਵੀ ਗੱਲਬਾਤ ਤੋਂ ਨਹੀਂ ਭੱਜਣਾ ਚਾਹੀਦਾ ਇਹ, ਪਰ ਤੁਸੀਂ ਇੰਨੇ ਬੇਗੈਰਤ ਤੋਂ ਤੁਸੀਂ ਇਹ ਤਾਂ ਕਹਿ ਸਕਦੇ ਹੋ ਕਿ ਭਾਈ ਜਦੋਂ 4 ਚਫੇਰੇ ਤੁਸੀਂ ਇਸ ਕਿਸਮ ਦਾ ਟੈਰਰ ਫੈਲਾਇਆ ਹੋਇਆ, ਜੇ ਤੁਸੀਂ ਵਾਕਿਆ ਹੀ ਸਮਝਦੇ ਹੋ ਕਿ ਵੀ ਤੁਸੀਂ ਆਪਣੀ ਗਲਤੀ ਸੁਧਾਰਨਾ ਚਾਹੁੰਦੇ ਹੋ, ਹਾਲਾਤ ਤੁਸੀਂ ਨਾਰਮਲ ਕਰਨਾ ਚਾਹੁੰਦੇ ਹੋ, ਤੇ ਫਿਰ ਜਿਹੜਾ ਉਹ ਇਥੋਂ ਹਟਾਓ ਜੋ ਇਹ ਮਾਰਸ਼ਲ ਲਾਅ ਆਇਆ ਹੋਇਆ ਕਸ਼ਮੀਰ ਵਾਦੀ 'ਚ। ਜਿੰਨੇ 5 ਅਗਸਤ 2019 ਤੋਂ ਬਾਅਦ ਫੜੇ ਨੇ ਸਾਰਿਆਂ ਨੂੰ ਰਿਲੀਜ਼ ਕਰੋ ਔਰ ਜਿਨ੍ਹਾਂ ਦੇ ਖਿਲਾਫ ਤੁਸੀਂ ਝੂਠੇ ਕੇਸ ਪਾਇਓ ਸਾਰੇ ਕੇਸ ਵਿਦਡਰਾ ਕਰੋ। ਇਹ ਔਰ ਇਹ ਇੰਟਰਨੈਸ਼ਨਲ ਕਮਿਊਨਿਟੀ ਨੂੰ ਵੀ ਸਮਝ ਆਣਾ ਸੀ ਕਿ ਭਾਈ ਇਹ ਵੀ ਨਹੀਂ ਸੀ ਹੋਣਾ ਵੀ ਭਾਈ ਅਸੀਂ ਗੱਲਬਾਤ ਲਈ ਤਿਆਰ ਹੈ, ਲੇਕਿਨ ਇਸ ਤੋਂ ਪਹਿਲਾਂ ਇਹ ਜਿਹੜਾ ਪਾਰਟ ਹੈ ਉਹਨੂੰ ਕਰੋ। ਪਰ ਜੇ ਤੁਹਾਨੂੰ ਸਿਰਫ ਇੰਨਾ ਹੀ ਬੇਸਬਰੀ ਹੈ ਕਿ ਜੀ ਉਹ ਚੋਣ, ਹੁਣ ਤੁਸੀਂ ਇਹ ਦੇਖੋ ਵੀ ਦੁਸ਼ਮਣ ਦੀ ਨੀਅਤ ਕੀ ਹੈ। ਔਰ ਜਦੋਂ ਤੁਸੀਂ ਇੱਕ ਪਾਸੇ ਇਹ ਗੱਲਬਾਤ ਦੀ ਜਿਹੜੀ ਪੇਸ਼ਕਸ਼ ਦੀ ਖਬਰ ਦੇਖੋਗੇ ਤੇ ਉਹਦੇ ਨਾਲ ਤੁਹਾਨੂੰ ਇੱਕ ਪਾਸੇ ਸਮੋਕ ਸਕਰੀਨ ਕ੍ਰੀਏਟ ਕਰਨ ਦੀ ਲਾਈਨ, ਔਰ ਸਮੋਕ ਸਕਰੀਨ ਕੀ ਹੁੰਦੀ ਹੈ ਕਿ ਉਹਨਾਂ ਦੀ ਇੰਡੀਅਨ ਐਕਸਪ੍ਰੈਸ ਖਬਰ ਇਹ ਦੱਸਣ ਲਈ ਜਿਹੜੇ ਹੋਣਗੇ ਕਈ ਬੱਲੇ ਬੱਲੇ ਕਰਨ ਵਾਲੇ ਕਿ ਜੀ ਦੇਖੋ ਨਰਿੰਦਰ ਮੋਦੀ ਨੇ ਘੁਟਨੇ ਟੇਕ ਦਿੱਤੇ ਔਰ ਕਸ਼ਮੀਰ ਦੀਆਂ ਪਾਰਟੀਆਂ ਨੂੰ, ਸਾਰੀਆਂ ਪਾਰਟੀਆਂ ਨੂੰ ਬੁਲਾਉਣ ਦਾ ਫੈਸਲਾ ਕੀਤਾ ਤਾਂ ਕਿ ਤੁਸੀਂ ਐਵੇਂ ਉਸ ਡਿਫੀਟ ਨੂੰ ਜਾਂ ਉਸ ਜਿਹੜਾ ਇੱਕ ਚੱਕਰਵਿਊਹ ਲੇ ਕੀਤਾ ਉਹਨਾਂ ਨੇ, ਇੱਕ ਟ੍ਰੈਪ ਲੇ ਕੀਤਾ ਉਹਨੂੰ ਵੀ ਤੁਸੀਂ ਜਸਟੀਫਾਈ ਕਰੋ ਇਹ ਕਹਿ ਕੇ ਦੇਖੋ ਜੀ ਕਿਵੇਂ ਜਿਹੜਾ ਉਹਨਾਂ ਨੇ ਮੋਦੀ ਨੇ ਘੁਟਨੇ ਟੇਕ ਦਿੱਤੇ। ਉਹਨੇ ਗੱਲਬਾਤ ਉਹਨਾਂ ਨੇ ਘੁਟਨੇ ਨਹੀਂ ਟੇਕੇ। ਤੁਸੀਂ ਬਾਕੀ ਖਬਰਾਂ ਦੇਖੋ, J&K ਡਿਵੈਲਪਮੈਂਟ ਰਿਵਿਊ ਮੀਟਿੰਗ, ਸ਼ਾਹ ਆਸਕਸ ਫॉर अर्ਲੀ ਰਿਲੀਜ਼ ਆਫ ਰਿਫਿਊਜੀ ਪੈਕੇਜ।
ਹੁਣ ਰਿਫਿਊਜੀ ਪੈਕੇਜ ਕੌਣ ਨੇ? ਕਸ਼ਮੀਰੀ ਪੰਡਤ, ਜੀ ਜਿਨ੍ਹਾਂ ਦੇ ਲਈ ਮਿਲੀਅਨਸ ਆਫ ਡਾਲਰਸ ਰੱਖੇ ਨੇ। ਹੁਣ ਇੱਕ ਪਾਸੇ ਔਰ ਇਹ ਵੀ ਜੂਨ 18 ਡੇਟ ਲਾਈਨ ਦੀ ਖਬਰ ਹੈ ਕਿ ਉਹਨਾਂ ਦੀ ਸੋ ਕਾਲਡ ਡਿਵੈਲਪਮੈਂਟ ਕਮੇਟੀ ਦੀ ਰਿਵਿਊ ਮੀਟਿੰਗ ਹੁੰਦੀ ਹੈ ਔਰ ਉਹਦੇ ਚ ਅਮਿਤ ਸ਼ਾਹ ਕਹਿੰਦਾ ਜੀ ਜਿਹੜਾ ਰਿਫਿਊਜੀ ਪੈਕੇਜ ਹੈ ਉਹਨੂੰ ਇੱਕਦਮ ਰਿਲੀਜ਼ ਕਰੋ। ਹੁਣ ਤੁਸੀਂ ਦੇਖੋ ਵੀ ਕਿਸ ਤੇਜ਼ੀ ਨਾਲ ਉਹਨਾਂ ਨੇ ਸਾਰੀ ਬਿਊਰੋਕ੍ਰੇਸੀ ਉੱਥੇ ਬਦਲੀ ਹੈ। ਜਦੋਂ ਅਸੀਂ 3 ਡਰਟੀ ਡੀਜ਼ ਕਹਿੰਦੇ ਹਾਂ, ਜਿਹਦੇ ਚ ਡੈਮੋਗ੍ਰਾਫਿਕ ਚੇਂਜ, ਡੋਮਿਸਾਈਲ, ਰੀਡਿਸਟ੍ਰਿਕਟਿੰਗ, ਜੀ ਲੱਖਾਂ ਡੋਮਿਸਾਈਲ ਗੈਰ ਕਸ਼ਮੀਰੀਆਂ ਨੂੰ ਦਿੱਤੇ ਗਏ। ਲਦਾਖ ਤਾਂ ਵੈਸੇ ਹੀ ਪਾਸੇ ਕਰਤਾ। ਹੁਣ ਬਹੁਤਿਆਂ ਨੂੰ ਇਹ ਹੋਏਗਾ ਔਰ ਇਹ ਇਸ ਵੇਲੇ ਮੈਨੂੰ ਲੱਗਦਾ ਵੀ ਇਹ ਅਬਦੁੱਲਾ ਐਂਡ ਇਹ ਮਹਿਬੂਬਾ ਔਰ ਇਹ ਇੰਨੇ ਜੀ ਖੁਸ਼ ਹੋ ਜਾਣਗੇ ਜੇ ਗੱਲਬਾਤ 2-3 ਮਹੀਨੇ ਡਰੈਗ ਹੋਣ ਤੋਂ ਬਾਅਦ ਉਹ ਕਹਿਣ ਜੀ ਠੀਕ ਹੈ ਅਸੀਂ ਜੰਮੂ ਕਸ਼ਮੀਰ ਨੂੰ ਯੂਨੀਅਨ ਟੈਰੀਟਰੀ ਦੀ ਥਾਂ ਤੇ ਇੱਕ ਸਟੇਟ ਦਾ ਦਰਜਾ ਦਿੰਦੇ। ਇਹ ਇਹਨਾਂ ਦੀ ਫਿਰ ਦੌੜ ਲੱਗੇ। ਹੁਣ ਤਾਂ ਇਕੱਠੇ ਹੋਏ ਨੇ, ਉਹ ਵੀ ਕਹਿੰਦੇ ਆ ਜੀ ਨਹੀਂ ਚੇਅਰਮੈਨ ਇਹ ਗੁਪਕਾਰ ਡੈਕਲੇਰੇਸ਼ਨ ਦਾ ਫਾਰੂਕ ਅਬਦੁੱਲਾ ਹੀ ਹੈ। ਇਹਨਾਂ ਦੀ ਫਿਰ ਦੌੜ ਸ਼ੁਰੂ ਹੋਏਗੀ ਕਿ ਉਸ ਵਿੰਗੇ ਕੱਟੇ ਵੱਡੇ ਜੰਮੂ ਕਸ਼ਮੀਰ ਨੂੰ ਜਿਹਦੀ ਡੋਮਿਸਾਈਲ ਦੇ ਥੱਲੇ ਬਦਲ ਦਿੱਤਾ ਹੈ ਕਿ ਉਹਦੀ ਜਿਹੜੀ ਹੈ ਉਹ ਕੁਰਸੀ ਕਿਹਨੇ ਲੈਣੀ ਹੈ। ਹੁਣ ਇਸ ਸਾਰੇ 'ਚ ਇੱਕ ਖਬਰ ਹੈ, ਲੈਫਟੀਨੈਂਟ ਗਵਰਨਰ ਸਿਨਹਾ ਅਪਰੂਵਸ recruitment of 800 SIs in ਜੰਮੂ ਐਂਡ ਕਸ਼ਮੀਰ ਪੁਲਿਸ। ਹੁਣ 800 ਸਬ ਇੰਸਪੈਕਟਰ ਇਹ ਕੌਣ ਭਰਤੀ ਹੋਣਗੇ? ਉਹੀ ਹਿੰਦੂਤਵੀ ਹੋਣਗੇ ਜਾਂ ਉਸ ਕਿਸਮ ਦੇ ਜਿਹੜੇ ਇਹਨਾਂ ਦੇ ਰੈਂਟਾ ਮੁਸਲਿਮ ਨੇ, ਕਿਉਂਕਿ ਇਹਨਾਂ ਨੂੰ ਹਮੇਸ਼ਾ ਇਵੇਂ ਹੀ ਉਹੀ ਤੌਰ ਤਰੀਕੇ ਨੇ। ਜਦੋਂ ਪੰਜਾਬ 'ਚ 84 'ਚ ਫੌਜ ਇਹਨਾਂ ਨੇ ਭੇਜੀ ਔਰ ਇੱਕ ਗੱਲ ਉਹਨਾਂ ਨੇ ਅੱਪਰ ਲੈਵਲ ਤੇ ਪ੍ਰਚਾਰੀ ਕਿ ਜੀ ਵੀ ਨੀਡ ਸਕਰੀਨਿੰਗ ਆਫ ਦਾ ਪੰਜਾਬ ਪੁਲਿਸ ਐਜ਼ many militants have intruded into the police। ਹੁਣ ਪ੍ਰੋਬਲਮ ਕੀ ਸੀ ਕਿ 80% ਪੰਜਾਬ ਪੁਲਿਸ ਸਿੱਖ ਮੁੰਡਿਆਂ ਦੀ, ਉਹ ਵਿਚਾਰੇ ਪਿੰਡਾਂ ਦੇ, ਹੋਰ ਉਹਨਾਂ ਦੇ ਕੋਲ ਕੋਈ ਜੌਬ ਓਪਰਚੁਨਿਟੀ ਨਹੀਂ ਨੇ, ਕੋਈ ਫੌਜ ਚਲੇ ਗਏ, ਕੋਈ ਪੁਲਿਸ ਚਲੇ ਗਏ। ਸੋ ਇਹਨਾਂ ਨੇ ਜੇ ਸਕਰੀਨਿੰਗ ਦੇ ਨਾਂ ਥੱਲੇ ਹਜ਼ਾਰਾਂ ਸਿੱਖ ਪੁਲਿਸ ਵਾਲੇ ਜਿਹੜੇ ਸਾਬਤ ਸੂਰਤ ਸੀ, ਅੰਮ੍ਰਿਤ ਛਕਿਆ ਸੀ, ਜਿਨ੍ਹਾਂ ਨੂੰ ਜਿਹੜੇ ਡਿਵਾਊਟ ਸਿੱਖ ਸੀ, ਉਹ ਉਹਨਾਂ ਨੂੰ ਅੱਤਵਾਦੀ ਕਹਿ ਕੇ ਬਾਹਰ ਕੱਢਿਆ। ਫਿਰ ਕਿਸ ਕਿਸਮ ਦੇ ਲੋਕ ਭਰਤੀ ਕੀਤੇ 84 ਤੋਂ 92 ਤੱਕ ਪਹੁੰਚਦੇ ਆ ਤੇ ਕਿਹਨਾਂ ਤੋਂ ਕੀ ਕੰਮ ਲਏ ਉਹ ਅਸੀਂ ਦੇਖਦੇ ਹਾਂ ਕਿ 92 ਤੋਂ 94 ਤੱਕ ਜਿਹੜੀ ਨਸਲਕੁਸ਼ੀ ਪੂਰੀ ਇੱਕ ਜਨਰੇਸ਼ਨ ਮਾਰ ਮੁਕਾਈ। ਹੁਣ ਇਹੀ ਹਾਲ ਜੰਮੂ ਕਸ਼ਮੀਰ ਦਾ। ਉਹਦੇ 'ਚ ਮੈਜੋਰਿਟੀ ਮੁਸਲਮਾਨ ਨੇ, ਵੈਸੇ ਵੀ ਮੈਜੋਰਿਟੀ ਮੁਸਲਮਾਨਾਂ ਦੀ ਜੰਮੂ ਕਸ਼ਮੀਰ 'ਚ ਹੈ, ਲੇਕਿਨ ਫਰਦਰ ਜਿਹੜੇ ਹਿੰਦੂ ਪੰਡਤਾਂ ਦੇ ਮੁੰਡੇ ਨੇ ਜਿਹੜੇ ਰਹਿ ਵੀ ਗਏ, ਕਸ਼ਮੀਰੀ ਪੰਡਤ ਜਾਂ ਪਹਿਲਾਂ ਵੀ ਸੀ, ਉਹ ਤਾਂ ਵਪਾਰੀ ਕਿਸਮ ਦੇ ਲੋਕ ਵੱਡੇ, ਉਹ ਤਾਂ ਕੋਈ ਪੁਲਿਸ ਨਹੀਂ ਜਾਂਦੇ। ਪੁਲਿਸ ਦੀ ਨੌਕਰੀ ਕੋਈ ਸੌਖੀ ਤਾਂ ਨਹੀਂ ਹੈ, ਪਰ ਇਹਨਾਂ ਨੂੰ ਹੁਣ ਲੱਗਾ ਕਿ ਵੀ ਜੇ ਕੁੱਟਣਾ ਵੀ ਹੈ ਇਹਨਾਂ ਨੂੰ ਜਾਂ ਦੂਜਾ ਲਿਆਓ ਉਹੀ ਜਿਨ੍ਹਾਂ ਨੂੰ ਡੋਮਿਸਾਈਲ ਦੇ ਕੇ ਹੱਕ ਦਿੱਤੇ ਨੇ। ਤੇ ਇਹ ਲੈਫਟੀਨੈਂਟ ਗਵਰਨਰ ਸਿਨਹਾ ਜਿਹੜਾ ਉਹਨੇ 800 ਸਬ ਇੰਸਪੈਕਟਰਾਂ ਦੀ ਜਿਹੜੀ ਹੈ ਜੰਮੂ ਕਸ਼ਮੀਰ ਯੂਨੀਅਨ ਟੈਰੀਟਰੀ ਦੇ ਵਿੱਚ ਉਹਨਾਂ ਨੂੰ ਜਿਹੜਾ ਅਪਰੂਵ ਕੀਤਾ। ਇਹਨਾਂ 'ਚ ਇਹ ਨਾਨ ਗੈਸਟਡ ਲੈਵਲ ਪੋਸਟ ਨੇ, ਪੁਲਿਸ, ਪ੍ਰਿਜ਼ਨ, ਫਾਇਰ ਐਂਡ ਐਮਰਜੈਂਸੀ ਸਰਵਿਸਿਜ਼ ਡਿਪਾਰਟਮੈਂਟ। ਹੁਣ ਤੋਂ ਅੰਦਾਜ਼ਾ ਲਾਓ ਇਹ 18 ਜੂਨ ਦੀ ਡੇਟ ਲਾਈਨ ਹੈ ਕਿ ਵੀ ਜੇ ਇੱਕ ਪਾਸੇ ਉਹ ਸਮਝਦੇ ਨੇ ਜੀ ਰੀਸਟੋਰ ਅਸੀਂ ਕਰਵਾ ਲਾਂਗੇ, ਸਟੇਟ ਨੂੰ ਬਣਾਉਂਦਾ ਉਹਨਾਂ ਨੂੰ ਕੀ ਲੱਗਦਾ ਉਹ ਤਾਂ ਆਲਰੇਡੀ ਉਹਦੇ 'ਚ ਉਹਨਾਂ ਨੇ ਉਹਦਾ ਡੈਮੋਗ੍ਰਾਫਿਕਸ ਬਦਲੀਆਂ ਹੋਈਆਂ ਨੇ। ਹੁਣ ਹਾਲਾਂਕਿ ਹੁਣ ਇਸ ਸਾਰੇ 'ਚੋਂ ਮੁਰਦਿਆਹਾਨ 'ਚੋਂ ਕਾਂਗਰਸ ਵੀ ਜਿਹੜੀ ਹੁਣ ਤੱਕ ਸੁੱਤੀ ਹੋਈ ਸੀ, ਕਾਂਗਰਸ ਸੀਕਸ ਰੈਸਟੋਰੇਸ਼ਨ ਆਫ ਸਟੇਟਸ ਕੋ ਇਨ ਜੰਮੂ ਐਂਡ ਕਸ਼ਮੀਰ। ਪੀ ਚਿਦੰਬਰਮ ਦੀ ਮੀਟਿੰਗ ਹੈ ਔਰ ਇੱਕ ਪਾਸੇ ਇਹ ਹੈ ਜਿਹੜੀ ਡੀਲਿਮਿਟੇਸ਼ਨ ਇਹਨਾਂ ਨੇ ਡੀਲਿਮਿਟੇਸ਼ਨ ਪੈਨਲ ਆਫੀਸ਼ੀਅਲ ਟੂ ਮੀਟ ਡੀਸੀ ਦੇ ਜੂਨ 20 ਦੀ ਡੇਟ ਲਾਈਨ ਨਾਲ ਹੈ ਕਿ ਜੀ ਉਹਨਾਂ ਨੇ ਮਿਲਣਾ। ਸੋ ਇਹ ਸਭ ਦੇ ਚੱਲਦੇ ਆ ਮੈਨੂੰ ਇਹ ਲੱਗਦਾ ਹੈ ਵੀ ਇਹ ਚੱਕਰ ਵਿਊ ਹੈ। ਇਸ ਦੇ ਵਿੱਚ ਉਹਨਾਂ ਦਾ ਮਕਸਦ ਸਿਰਫ ਤੇ ਸਿਰਫ ਅੱਖਾਂ 'ਚ ਘੱਟਾ ਪਾਉਣਾ ਹੈ। ਇੱਕ ਹੁੰਦਾ ਗੋਂਗਲੂਆਂ ਤੋਂ ਮਿੱਟੀ ਲਾਣਾ ਹੈ, ਗੋਂਗਲੂਆਂ ਤੋਂ ਮਿੱਟੀ ਨਹੀਂ ਹੈ, ਇਹ ਅੱਖਾਂ 'ਚ ਘੱਟ ਹੈ, ਕਿਉਂਕਿ ਗੋਂਗਲੂਆਂ ਤੋਂ ਮਿੱਟੀ ਤਾਂ ਜਦੋਂ ਇੰਟਰਨੈਸ਼ਨਲੀ ਉਹ ਇਸ ਕਿਸਮ ਦੀਆਂ ਅਮਨ ਤੇ ਇਹ ਵੋ ਦੀਆਂ ਗੱਲਾਂ ਕਰਦੇ ਨੇ, ਲੇਕਿਨ ਇਹ ਜਿਹੜਾ ਸਿਰਫ ਤੇ ਸਿਰਫ ਵਕਤ ਝੱਟ ਲੰਘਾਣਾ ਜਿਹਨੂੰ ਅਸੀਂ ਕਹਿੰਦੇ ਹਾਂ, ਵਕਤ ਲੰਘਾਣਾ ਔਰ ਇਸ 'ਚੋਂ ਕੁਛ ਨਹੀਂ ਨਿਕਲਣਾ ਹੈ। ਫਿਰ ਵੀ ਇੱਕ ਤਬਕਾ ਹੁੰਦਾ ਉਹਨਾਂ ਨੂੰ ਲੱਗਦਾ ਜੀ ਸ਼ਾਇਦ ਨਹੀਂ, ਤੁਹਾਨੂੰ ਹਿੰਦੂ ਤਵੀਆਂ ਦਾ ਪਤਾ ਨਹੀਂ, ਤੁਹਾਨੂੰ ਬ੍ਰਾਹਮਣ ਦੀ ਸੋਚ ਦਾ ਪਤਾ ਨਹੀਂ ਹੈ। ਇਹਨਾਂ ਨੂੰ ਜੇ ਤੁਸੀਂ ਇਹਨਾਂ ਦਾ 3500 ਸਾਲ ਦਾ ਵਰਤਾਰਾ ਦੇਖੋ ਤੇ ਫਿਰ ਤੁਹਾਨੂੰ ਉਹ ਨਹਿਰੂ ਨੇ ਜਿਹੜਾ ਇੱਕ ਸ਼ੇਅਰ ਆਪਣੀ ਪ੍ਰੈਸ ਕਾਨਫਰੰਸ ਕਿਹਾ ਸੀ ਜਦੋਂ ਉਹਨੂੰ ਇਹ ਯਾਦ ਦਹਾਨੀ ਕਰਵਾਈ ਗਈ ਸੀ ਕਿ ਤੁਹਾਡੇ ਇਕਰਾਰ ਨੇ ਸਿੱਖ ਕੌਮ ਦੇ ਨਾਲ ਜਾਂ ਦੂਜਾ, ਤੇ ਉਸ ਦਾ ਇਹ ਜੁਮਲਾ ਕਿ ਸਰਕਮਸਟੈਂਸਸ ਹੈਵ ਨਾਊ ਚੇਂਜਡ, ਬਦਲ ਗਏ। ਸੋ ਇਹ ਗਵਰਨਮੈਂਟ ਹੈ, ਮਿੰਟ ਤੇ ਗੌਰ ਕਰਦੀ ਹੈ, ਜਿਹੜਾ ਮਰਜ਼ੀ ਮਿੰਟ 'ਚ ਜੋ ਮਰਜ਼ੀ ਫੈਸਲਾ ਲੈ ਲੈਣ।